ਹਾਂਜੀ ਜੀ ਆਇਆਂ ਨੂੰ ਜੀ। ਅੱਜ ਅਸੀਂ ਮਿਰਜ਼ਾ ਸਾਹਿਬਾ ਹਾਫਿਜ਼ ਬਰਖੁਰਦਾਰ ਦੇ 176 ਤੋਂ 180 ਬੰਦ ਕਰਾਂਗੇ, ਲੇਕਿਨ ਇਸ ਤੋਂ ਪਹਿਲੇ ਅਸੀਂ ਪਿਛਲੇ 5 ਰਿਵਾਈਜ਼ ਕਰਾਂਗੇ ਬੰਦ, ਤੇ ਮੈਂ 171 ਤੋਂ ਪੜ੍ਹਨਾ ਤੇ ਉਸ ਤੋਂ ਬਾਅਦ ਅਸੀਂ ਵਾਰੀ 175 ਤੱਕ ਪੜਾਂਗੇ। 171 ਬੰਦ। ਮਕੂਲਾ ਸ਼ਾਇਰ। ਮੋਮਨ ਸਾੜੋ ਧਗੜੀ ਕੀਤਾ ਇਸ਼ਕ ਵਨਾ, ਕਰਦਾ ਐਡ ਅਨਿਆਓ ਉਹ ਲੱਗਦਾ ਐਸ ਨਾ ਡਾ, ਡੱਕੇ ਕੋਈ ਨਾ ਐਸ ਨੂੰ ਕਾਜ਼ੀ ਮੁਫਤੀ ਸ਼ਾਹ, ਮਤ ਗੱਲ ਪਾਏ ਅਸਾਂ ਦੇ ਸਿਰ ਦੇ ਉੱਤੋਂ ਲਾ ਜੀ। ਅੱਛਾ, ਅੱਗੇ ਮੈਂ ਪੜ੍ਹ ਦਿੰਦਾ ਜੀ। 172 ਅੰਤ ਮਿਰਜ਼ੇ ਦੇ ਨਾਨਕੇ ਹੋਏ ਆਣ ਗਨੀਮ, ਭੰਨ ਭੰਨ ਅੰਦਰ ਜੰਡ ਵਣ ਕੀਤੇ ਢੇਰ ਅਜ਼ੀਮ, ਚਿਖਾ ਬਣਾਈ ਨਮਰੂਦੀਆਂ ਖਾਤਰ ਇਬਰਾਹੀਮ, ਸਾੜ ਕੇ ਮਿਰਜ਼ੇ ਟੁਰ ਪਏ ਸਰ ਕਰ ਤੁਰੇ ਮੁਹੀਮ। 173 ਮੈਂ ਪੜ੍ਹ ਦਿੰਦਾ। ਹਾਫਿਜ਼ ਜਿਉਂ ਨਮਰੂਦ ਨੇ ਚਿਖਾ ਬਣਾਈ ਜਾ, ਬਿਰਹੋਂ ਵਾਂਗ ਖਲੀਲ ਦੇ ਬਾਗ ਖਿੜਾਏ ਆ, ਦੇਵਨ ਜਿੰਦ ਮੁਰਾਦ ਹੈ ਨਾ ਗਿਨ ਉਹ ਗੁਨਾਹ, ਸਿਰ ਗਿਆ ਤੇ ਘੋਲਿਆ ਇਸ਼ਕ ਕਿਨੂੰ ਰਹਿ ਆ। ਹਾਂਜੀ 174 ਮੈਂ ਪੜ੍ਹ ਦੇਣਾ। ਸਾਹਿਬਾ ਦੀ ਜ਼ਾਰੀ। ਦੇਖ ਕਿਵੇਂ ਇਸ ਜ਼ੁਲਮ ਨੂੰ ਮਰ ਕਰ ਕਰਦੀ ਵੈਨ, ਦੇਖ ਕਿਵੇਂ ਇਸ ਜ਼ੁਲਮ ਨੂੰ ਮਰ ਕਰਦੀ ਵੈਨ, ਕਿਹਾ ਕਾਜ ਰਚਾਇਆ ਮੈਂ, ਕਿਹਾ ਕਾਜ ਰਚਾਇਆ ਮੈਂ ਤੱਤੀ ਦੇ ਸੈਨ, ਨਾ ਰਲ ਗਾਵੇਂ ਸੋਹਲੇ ਮਾਈਏ ਪਈਏ ਪੈਨ, ਸੌਦਾ ਕੀਤਾ ਸੁਖ ਨੂੰ ਉੱਠ ਵਿਆਜੇ ਵੈਣ। ਅੱਗੇ ਹੈਗੀ 175 ਨਾ ਮੈਂ ਸੀਸ ਗੁੰਦਾਇਆ ਨਾ ਮੈਂ ਮਾਂਗ ਭਰੀ, ਮਹਿੰਦੀ ਸਹਿਜ ਨ ਲਾਈਆ ਸਿਰ ਤੇ ਨਾ ਧਰੀ, ਨੌਸ਼ੋ ਅੰਗ ਲਗਾਇਆ ਨਾ ਮੈਂ ਜਨਮ ਸੜੀ, ਸਹਿਜ ਦੀ ਆਈ ਸਿਰੇ ਤੇ ਇੱਕਦਮ ਇਹ ਘੜੀ। ਅੱਛਾ, ਉਸ ਦਿਨ ਆਪਾਂ ਨੂੰ ਥੋੜੀ ਜਿਹੀ ਮੇਰੇ ਦਿਲ 'ਚ ਇਹ ਸੀਗੀ ਕਿ ਸਹਿਜ ਜਿਹੜਾ ਲਫ਼ਜ਼ ਹੈ ਕਿੱਥੋਂ ਆਇਆ, ਆਪਾਂ ਗੱਲ ਵੀ ਕੀਤੀ ਸੀ। ਮੈਂ ਫਿਰ ਦੁਬਾਰਾ ਸੋਚਿਆ, ਸਹਿਜ ਦਾ ਮਤਲਬ ਹੈ ਕਿ ਇਹ ਨਹੀਂ ਕਿ ਸਲੋ, ਸਹਿਜ ਦਾ ਮਤਲਬ ਹੈ ਸੋਚ ਸਮਝ ਕੇ ਪਲੈਨਿੰਗ ਦੇ ਨਾਲ ਕੰਮ ਜਿਹੜਾ ਕਰਨਾ। ਇਹਦੇ 'ਚ ਟਾਈਮ ਦੀ ਕੋਈ ਬੰਦਿਸ਼ ਨਹੀਂ, ਪਰ ਬੜੇ ਵੈਲ ਥਾਟ ਆਫ ਪਲਾਨ ਦੇ ਅੰਡਰ ਜਿਹੜੀ ਗੱਲ ਕਰਨੀ ਹੈ ਉਹਨੂੰ ਸਹਿਜ ਨਾਲ ਕੰਮ ਕਹਿੰਦੇ ਆ। ਵੈਸੇ ਮੈਂ ਇਸ ਤਰ੍ਹਾਂ ਸੋਚਿਆ ਸੀ, ਕਿਉਂਕਿ ਸਾਡੇ ਇੱਥੇ ਪਾਠ ਜਦੋਂ ਕਰਦੇ ਨੇ ਗ੍ਰੰਥ ਸਾਹਿਬ, ਇੱਕ ਹੁੰਦਾ ਕਿ ਤੁਸੀਂ ਫਟਾਫਟ 3 ਦਿਨਾਂ ਦੇ ਵਿੱਚ ਖਤਮ ਕਰਨਾ, ਦੂਸਰਾ ਹੁੰਦਾ ਸਹਿਜ ਪਾਠ ਉਹਨੂੰ ਕਹਿੰਦੇ ਨੇ ਕਿ ਉਹਦੇ 'ਚ ਟਾਈਮ ਬਾਉਂਡ ਕੋਈ ਨਹੀਂ, ਪਰ ਤੁਸੀਂ ਕਰਨਾ ਉਹਨੂੰ ਸੁਣ ਕੇ ਸਮਝ ਕੇ ਪਲਾਨ ਕਰਕੇ ਆਰਾਮ ਦੇ ਨਾਲ ਕਰਨਾ। ਉਹਦੇ ਵਿੱਚ ਸਹਿਜ ਮੇਰੇ ਖਿਆਲ ਉਹੀ ਚੀਜ਼ ਹੈ ਕਿ ਸੋਚ ਸਮਝ ਕੇ ਕਰਨਾ ਚਾਹੀਦਾ ਸੀ, ਪਲਾਨ ਕਰਕੇ ਕਰਨਾ ਚਾਹੀਦਾ ਸੀ ਸਾਹਿਬਾਂ ਨੂੰ। ਮੈਂ ਫਿਰ ਦੁਬਾਰਾ ਇਸ ਤਰ੍ਹਾਂ ਸੋਚਿਆ। ਠੀਕ ਹੈ। ਸਹਿਜ ਜਿਹੜਾ ਬੜਾ ਸਮੂਥਲੀ, ਬੜਾ ਉਹਨੂੰ ਜਿਹੜਾ ਨਾ ਬਹੁਤ ਆਰਾਮ ਦੇ ਨਾਲ, ਬੜਾ ਸੋਫਿਸਟੀਕੇਟਡ ਤਰੀਕੇ ਨਾਲ ਸਹਿਜ ਸੁਭਾਈ, ਹਾਂ ਨਹੀਂ ਜॉयफुली ਨਹੀਂ ਹੈ, ਸਮੂਥਲੀ ਔਰ ਆਰਾਮ ਨਾਲ, ਕੋਈ ਕਾਲ ਨਹੀਂ ਹੈ ਤੁਹਾਨੂੰ, ਮਤਲਬ ਫਟੀਗ ਨਹੀਂ ਹੈ, ਇਹ ਤੁਹਾਡਾ ਫਨ ਹੈ, ਇਹ ਤੁਹਾਡੀ ਮੌਜ ਦਾ ਟਾਈਮ ਹੈ। ਅਗਰ ਸਹੇਲੀਆਂ ਨਾਲ ਕੋਈ ਕੁੜੀ ਸਹਿਜ ਸਹੇਲੀਆਂ ਨਾਲ ਗੁਜ਼ਾਰਦੀ ਹੈ ਤੇ ਉਹਦਾ ਫਨ ਦਾ ਟਾਈਮ ਹੈ, ਜॉय ਦਾ ਟਾਈਮ ਹੈ, ਉਹ ਅਨਲਿਮਿਟਿਡ ਟਾਈਮ ਹੈ। ਇਸੇ ਤਰ੍ਹਾਂ ਕੋਈ ਦਰਬਾਰ ਤੇ ਬੰਦਾ ਜਾਂਦਾ, ਇਬਾਦਤ ਕਰਦਾ, ਤੇ ਉਹ ਆਪਣੇ ਜੀ ਆਈ ਥਿੰਕ ਸਹਿਜ ਦਾ ਇੰਗਲਿਸ਼ 'ਚ ਮਤਲਬ ਹੋ ਸਕਦਾ ਕਿ ਮਾਈਂਡਫੁਲਨੈਸ, ਸੋਚ ਸਮਝ ਕੇ। ਠੀਕ ਹੈ, ਚਲੋ 176 ਪੜ੍ਹਨਾ। ਹਾਂ ਨਹੀਂ ਪੜ੍ਹਦੇ 176 ਮਕੂਲਾ ਸ਼ਾਇਰ। ਹਾਫਿਜ਼ ਰਲ ਕੇ ਮਾਹਨੀਆਂ ਸਾਹਿਬਾਂ ਕੀਤਾ ਕਾਜ, 13 ਤੀਰਾਂ ਬਰਛੀਆਂ ਸਾਹਿਬਾਂ ਦਿੱਤਾ ਦਾਜ, ਮਿਰਜ਼ਾ ਆਸ਼ਿਕ ਮਾਰ ਕੇ ਪਖਤੇ ਕੌਣ ਅਨਾਜ, ਸ਼ਹਿਰਤ
ਸ਼ੋਹਰਤ ਰੋਵਨ ਫੁਕਣਾ ਰੋਵਨ ਵਿੱਚ ਵਿਆਜ। ਹਾਂਜੀ, ਹੁਣ ਅਸੀਂ ਦੇਖ ਆਏ ਹਾਂ ਕਿ ਤਕਰੀਬਨ ਮਿਰਜ਼ਾ ਨੂੰ ਜਿਹੜਾ ਹੈ ਮਾਰ ਦਿੱਤਾ ਗਿਆ ਹੈ। ਹੁਣ ਮਕੂਲਾ ਸ਼ਾਇਰ ਜਿਹੜਾ ਹੈ, ਇਹ ਬੰਦ ਵੀ, ਅਗਲਾ ਬੰਦ ਵੀ, ਫਿਰ ਇਹ ਲਗਾਤਾਰ ਚੱਲ ਰਹੇ ਨੇ ਬੰਦ। 179 ਤੱਕ 180 ਤੇ ਜਾ ਕੇ ਸਾਹਿਬਾਂ ਦੀ ਜ਼ਾਰੀ ਆਏਗੀ। ਹਾਫਜ਼ ਰਲ ਕੇ ਮਾਣੀਆਂ, ਮਾਣੀ ਜਿਹੜੇ ਨੇ ਉਹ ਜੱਟ ਨੇ, ਜਿਹੜੇ ਸਾਹਿਬਾਂ ਦੇ ਕਬੀਲੇ ਦੇ ਜਿਹੜੇ ਸਾਰੇ ਸਰਦਾਰ ਨੇ, ਉਹਨਾਂ ਨੇ ਮਿਲ ਕੇ ਜਿਹੜਾ ਹੈ ਮਾਣੀ, ਮੇਰਾ ਹਾਲ ਹੈ ਉਹ ਸ਼ਾਇਦ ਉਹਦਾ ਨਾਮ ਹੀ ਹੈ, ਜਿਹੜਾ ਚੀਫ ਹੈ ਉਹਨਾਂ ਦਾ। ਹਾਫਜ਼ ਰਲ ਕੇ ਮਾਣੀਆਂ ਸਾਹਿਬਾਂ ਕੀਤਾ ਕਾਜ। ਇਸ ਤਰ੍ਹਾਂ ਜਿਹੜੀ ਹੈ ਉਹਦੀ ਉਹਨਾਂ ਨੇ, ਸਾਹਿਬਾਂ ਦੀ ਇਸ ਤਰ੍ਹਾਂ ਜਿਹੜੀ ਹੈ ਉਹਨਾਂ ਨੇ ਸ਼ਾਦੀ ਕੀਤੀ, ਉਹਦਾ ਵਿਆਹ ਰਚਾਇਆ। ਕਿਸ ਤਰ੍ਹਾਂ? ਤੇਖਾਂ ਤੀਰਾਂ ਬਰਛੀਆਂ ਸਾਹਿਬਾਂ ਦਿੱਤਾ ਦਾਜ। ਇਸ ਤਰ੍ਹਾਂ ਦਾ ਮਾਣੀਆਂ ਨੇ ਉਹਦਾ ਵਿਆਹ ਕੀਤਾ, ਔਰ ਉਹਦੇ ਵਿੱਚ ਤਲਵਾਰਾਂ, ਤੀਰਾਂ ਔਰ ਬਰਛੀਆਂ ਜਿਹੜੀਆਂ ਨੇ ਉਹ ਦਾਜ ਵਿੱਚ ਦਿੱਤੀਆਂ, ਉਹਨੂੰ ਜਹੇਜ਼ ਵਿੱਚ ਦਿੱਤੀਆਂ। ਮਿਰਜ਼ਾ ਆਸ਼ਕ ਮਾਰ ਕੇ ਪੁਖਤੇ ਕੌਣ ਅਨਾਜ। ਪੁਖਤੇ ਮੈਨੇ ਪਕਾਏ, ਕੌਣ ਕਿਹੜਾ। ਸ਼ੋਹਰਤ ਰੋਵਣ ਫੁਕਣਾ ਰੋਗਨ ਵਿੱਚ ਵਿਆਜ। ਵਿਆਜ ਜਿਹੜਾ ਹੁੰਦਾ ਸੂਦ, ਅਸਲ ਤੋਂ ਹਟ ਕੇ ਜਿਹੜਾ ਤੁਸੀਂ ਦਿੰਦੇ ਹੋ, ਧੋਖਾ ਫਰੇਬ ਵੀ ਹੈ ਇਹਦਾ ਮਤਲਬ। ਸ਼ੋਹਰਤ ਜਿਹੜਾ ਪੰਜਾਬੀ ਦੇ ਵਿੱਚ ਬਦਨਾਮੀ ਦੇ ਆਉਂਦਾ ਹੈ, ਬਦਨਾਮ, ਉਹਦੀ ਬੜੀ ਸ਼ੋਹਰਤ ਹੈ ਜੀ। ਪੋਜ਼ਿਟਿਵ ਨਹੀਂ ਲਿਆ ਜਾਂਦਾ ਸ਼ੋਹਰਤ ਨੂੰ, ਨੈਗੇਟਿਵ ਲਿਆ ਜਾਂਦਾ। ਭੁਖਣਾ ਸ਼ੋਹਰਤ ਰੋਵਣ, ਜਿਹੜੀ ਸ਼ੋਹਰਤ ਹੈ ਔਰ ਜਿਹੜਾ ਰੋਵਣ ਹੈ, ਉਹਨੂੰ ਭੁਖਣਾ ਦਾ ਇੱਥੇ ਲਿਖਿਆ ਅੱਗਣਾ, ਅੱਗ ਜਾਂ ਸੜਨਾ। ਤੇ ਬਦਨਾਮੀ ਜਿਹੜੀ ਹੈ ਉਹਦੀ, ਸ਼ੋਹਰਤ ਜਿਹੜੀ ਹੈ, ਰੋਵਣ ਜਿਹੜਾ ਉਹ ਸਾਰਾ ਉਹਨੂੰ ਅੱਗ ਲੱਗ ਗਈ ਹੈ। ਵੈਸੇ ਵੀ ਉਹਨੂੰ ਅੱਗ ਦੇ ਵਿੱਚ ਹੀ ਸਾੜ ਕੇ ਮਾਰਿਆ ਸੀ। ਜੋ ਵੀ ਸੀ ਉਹਦੀ ਬਦਨਾਮੀ ਸੀ, ਸ਼ੋਹਰਤ ਸੀ, ਸਾਰੀ ਉਹ ਹੁਣ ਅੱਗ 'ਚ ਸੜ ਗਈ ਹੈ। ਰੋਗਨ ਜਿਹੜਾ ਉਹਨਾਂ ਨੇ ਉਹਦੇ ਤੇ ਕੋਈ ਪਾਇਆ ਹੋਏਗਾ ਤੇਲ, ਰੋਗਨ ਦਾ ਮਤਲਬ ਹੈ ਤੇਲ। ਰੋਗਨ ਵਿੱਚ ਵਿਆਜ, ਜਿਹੜਾ ਰੋਗਨ ਉਹਦੇ ਤੇ ਪਾਇਆ ਫਾਲਤੂ ਜਿਹੜਾ ਹੈ ਉਹ ਸੂਦ ਵਿੱਚ ਉਹਨਾਂ ਨੇ ਅਲੱਗਾ ਉਹਨਾਂ ਨੂੰ ਮਿਲਿਆ, ਜਾਂ ਉਹਨਾਂ ਨੇ ਅਲੱਗਾ ਉਸ ਚੀਜ਼ ਨੂੰ ਹਾਸਲ ਕੀਤਾ। ਰੋਗਨ ਤੇਲ ਵੀ ਹੈ, ਘਿਓ ਵੀ ਹੈ, ਤੇ ਸੂਦ ਹੈ, ਦਗਾ ਫਰੇਬ, ਵਾਧੂ ਨਜਾਇਜ਼ ਮੁਨਾਫਾ, ਇਹ ਸਾਰਾ ਜਿਹੜਾ ਹੈ ਉਹ ਵਿਆਜ ਦੇ ਵਿੱਚ ਆ ਜਾਂਦਾ। ਇਹ ਵੀ ਹੈ ਕਿ ਜਿਹੜਾ ਉਹਨਾਂ ਨੇ ਤੇਲ ਪਾਇਆ ਹੈ ਉਹ ਉਹਨਾਂ ਨੂੰ ਸੂਦ ਵਿੱਚ ਮਿਲਿਆ ਸੀ, ਮਾਣੀਆਂ ਨੂੰ, ਔਰ ਉਹਦੀ ਜਿਹੜੀ ਸਾੜ ਦਿੱਤੀ ਹੈ ਸਾਰੀ ਸ਼ੋਹਰਤ ਵੀ, ਸਭ ਕੁਛ ਉਹਦਾ ਸਾੜ ਕੇ ਫਨਾਹ ਕਰ ਦਿੱਤਾ। ਮਿਰਜ਼ਾ ਆਸ਼ਿਕ ਮਾਰ ਕੇ ਪੁਖਤੇ ਕੌਣ ਅਨਾਜ ਵਿੱਚ ਜਿਹੜਾ ਸ਼ਾਇਰ ਹੈ ਉਹ ਇੱਥੇ ਮੰਨ ਰਿਹਾ ਹੈ ਕਿ ਮਿਰਜ਼ਾ ਆਸ਼ਿਕ ਸੀ। ਹੁਣ ਕੌਣ ਰੋਟੀ ਪਕਾਏਗਾ, ਹੁਣ ਕੌਣ ਅੰਨ ਪਕਾਏਗਾ, ਹੁਣ ਕਿਵੇਂ ਲੋਕੀ ਪਕਾਣਗੇ ਤੇ ਖਾਣਗੇ। ਮਿਰਜ਼ੇ ਨੂੰ ਮਾਰ ਕੇ ਕੌਣ ਜਿਹੜਾ ਹੈ ਉਹ ਫਿਰ ਆਪਣਾ ਢਿੱਡ ਭਰ ਸਕਦਾ। ਮੈਂ ਕਰਾਂ ਗੱਲ ਥੋੜੀ? ਹਾਂ ਜੀ, ਕਰੋ ਜੀ, ਸਹੀ ਤਾਂ। ਮੇਰੇ ਖਿਆਲ ਉਹ ਜਿਵੇਂ ਕਿ ਸ਼ਾਇਰ ਦੀ ਆਪਣੀ ਕਮੈਂਟਰੀ ਹੈ ਸਿਚੁਏਸ਼ਨ ਤੇ, ਆਪਣਾ ਉਹ ਇੱਕ ਨੈਰੇਟਿਵ ਵੀ ਹੈ ਜਿਹੜਾ ਉਹ ਦੱਸਣਾ ਚਾਹ ਰਿਹਾ ਥਰੂ ਦਿਸ ਸਟੋਰੀ।
ਤੇ ਮੈਂ ਖਿਆਲ ਉਹ ਗੱਲ ਜਿਹੜੀ ਕਰਦਾ ਪਿਆ, ਇੱਕ ਤੇ ਤੁਸੀਂ ਗੱਲ ਕੀਤੀ ਕਿ ਉਹਨੇ ਇਹਨੂੰ ਆਸ਼ਿਕ ਮੰਨ ਲਿਆ ਮਿਰਜ਼ੇ ਨੂੰ ਇਹਦੇ ਚ ਨਾ, ਮਕੂਲੇ ਸ਼ਾਇਰ ਦੇ ਚ ਨੇ, ਤੇ ਦੂਸਰਾ ਉਹ ਇਹ ਜਿਹੜਾ ਦਾਜ ਦਾ ਦੇ ਰਿਹਾ ਤੀਆਂ 13 ਬੱਚੀਆਂ ਦਾ, ਤੇ ਉਹ ਇੱਕ ਰਮਜ਼ ਦੇ ਚ ਕਿ ਜਿਹੜਾ ਇਸ਼ਕ ਹੈ, ਜਦੋਂ ਆਸ਼ਿਕਾਂ ਦਾ ਮਿਲਾਪ ਹੁੰਦਾ ਹੈ ਇਸ਼ਕ ਦੇ ਨਤੀਜੇ ਦੇ ਵਿੱਚ, ਤੇ ਉਹਦੇ ਚ ਜਿਹੜਾ ਦਾਜ ਹੁੰਦਾ ਹੈ ਉਹ ਬੜਾ ਬਲੱਡੀ ਹੁੰਦਾ ਹੈ, ਬੜਾ ਖੂਨੀ ਹੁੰਦਾ ਹੈ, ਉਹ ਸਮੂਥ ਨਹੀਂ ਹੁੰਦਾ, ਉਹ ਈਜ਼ੀ ਨਹੀਂ ਹੁੰਦਾ, ਉਹ ਸਹਿਜ ਨਹੀਂ ਹੁੰਦਾ। ਉਹਦੇ ਚ ਨਾ ਸੇਜਾਂ ਸਜਦੀਆਂ, ਨਾ ਮਹਿੰਦੀਆਂ ਲੱਗਦੀਆਂ, ਨਾ ਅੰਗ ਨਾਲ ਅੰਗ ਜੁੜਦੇ ਨੇ, ਉਹਦੇ ਚ ਸਿਰਫ ਤੇਗਾ ਤੀਰਾਂ ਤੇ ਬਰਛੀਆਂ ਦਾ ਹੀ ਦਾਜ ਹੁੰਦਾ ਉਹਦੇ ਚ। ਔਰ ਆਸ਼ਿਕਾਂ ਨੂੰ ਹਮੇਸ਼ਾ ਸ਼ੋਹਰਤ ਹੀ ਮਿਲੀ ਹੈ, ਉਹਨਾਂ ਨੂੰ ਕੋਈ ਚੰਗਾ ਨਾਂ ਨਹੀਂ ਮਿਲਿਆ। ਸੋ ਉਹ ਰਮਜ਼ ਦੇ ਵਿੱਚ ਕਿ ਅੰਜਾਮ ਜਿਹੜਾ ਨਾ ਆਸ਼ਿਕਾਂ ਦੇ ਇਸ਼ਕ ਦੇ ਅੰਜਾਮ ਜਿਹੜੇ ਨੇ ਇਹੀ ਹੁੰਦੇ ਨੇ, ਜਿਹੜੇ ਕਿ ਇਹ ਮਕੂਲਾ ਸ਼ਾਇਰ ਆਪਣੇ ਚ ਬਿਆਨ ਕਰਦਾ ਪਿਆ। ਇਹ ਥੋੜੀ ਜਿਹੀ ਮੈਨੂੰ ਸਮਝ ਲੱਗੀ। हाँ जी अमरजीत जी सी। ਹਾਂਜੀ, ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਕੂਲਾ ਸ਼ਾਇਰ ਹੈ, ਸ਼ਾਇਰ ਆਪਣੇ ਵੱਲੋਂ ਸਟੇਟਮੈਂਟ ਦੇ ਰਿਹਾ, ਔਰ ਮੈਨੂੰ ਲੱਗਦਾ ਹੈ ਕਿ 4 ਮਿਸਰੇ ਨੇ 4 ਲਾਈਨਾਂ ਦੇ ਵਿੱਚ ਜਿਹੜਾ ਸੀਨ ਕ੍ਰੀਏਟ ਕੀਤਾ ਸ਼ਾਇਰ ਨੇ, ਉਹ ਹੈਗਾ ਵਿਆਹ ਦਾ ਸੀਨ। ਔਰ ਇੰਟਰਸਟਿੰਗ ਗੱਲ ਇਹ ਆ ਕਿ ਇੰਨੇ ਜ਼ੁਲਮ ਸਿਤਮ ਔਰ ਮਰਨੇ ਸਾੜਨੇ ਤੋਂ ਬਾਅਦ ਜਿਹੜੀ ਗੱਲ ਹੋ ਰਹੀ ਹੈ ਇੱਥੇ ਉਹ ਵਿਆਹ ਦੀ ਹੋ ਰਹੀ ਆ। ਵਿਆਹ ਤੇ ਖਾਸ ਕਰਕੇ ਤੁਹਾਨੂੰ ਪਤਾ ਕਿ ਬਹੁਤ ਹੀ ਸੈਲੀਬ੍ਰੇਟ ਔਰ ਜ਼ਿੰਦਗੀ ਦਾ ਬਹੁਤ ਵੱਡਾ ਅਹਿਮ ਇੱਕ ਮੌਕਾ ਆ ਕਿ ਸਪੋਜ਼ਲੀ ਬੜਾ ਖੁਸ਼ੀ ਦਾ ਟਾਈਮ ਹੁੰਦਾ, ਔਰ ਇਹਨੇ ਦੁੱਖਾਂ ਦੇ ਟਾਈਮ ਨੂੰ ਔਰ ਦੁੱਖਾਂ ਦੇ ਔਰ ਸੁੱਖਾਂ ਦੇ ਟਾਈਮ ਨੂੰ ਰਲਾਉਣ ਦੇ ਲਈ ਇੱਕ ਪੈਰਾਡੌਕਸ ਜਿਹਾ ਕ੍ਰੀਏਟ ਕੀਤਾ ਨਾ 4 ਲਾਈਨਾਂ ਦੇ ਵਿੱਚ, ਕਿ ਵਿਆਹ ਦਾ ਮੌਕਾ ਆ ਜਿਹਦੇ 'ਚ ਦਾਜ ਮਿਲਣਾ ਤੁਹਾਨੂੰ ਤੀਰਾਂ ਬਿਰਛੀਆਂ ਦਾ, ਔਰ ਮਿਰਜ਼ੇ ਨੂੰ ਮਾਰ ਕੇ ਪੁਖਤੇ ਕੌਣ ਅਨਾਜ। ਤੁਹਾਨੂੰ ਪਤਾ ਵਿਆਹ ਦੀ ਸੈਰੇਮਨੀ ਦੇ ਵਿੱਚ ਕਿ ਜਦੋਂ ਵਿਆਹ ਦੀ ਸੈਰੇਮਨੀ ਕੰਪਲੀਟ ਹੋ ਜਾਂਦੀ ਹੈ ਉਹ ਤੋਂ ਬਾਅਦ ਫਿਰ ਅਨਾਜ ਮੀਨਸ ਕਿ ਉਸ ਜ਼ਮਾਨੇ ਵਿੱਚ ਚੌਲ ਜਾਂ ਔਰ ਕਣਕ ਜਾਂ ਇਹ ਚੀਜ਼ਾਂ ਹੈਗੀ। ਚੌਲਾਂ ਦਾ ਤੇ ਬਹੁਤ ਵੱਡਾ ਵਿਆਹ ਦੇ ਵਿੱਚ ਤੁਹਾਨੂੰ ਪਤਾ ਕੱਚਿਆਂ ਚੌਲਾਂ ਦਾ ਵੀ ਔਰ ਪੱਕਿਆਂ ਚੌਲਾਂ ਦਾ ਵੀ ਵਿਆਹ ਤੋਂ ਬਾਅਦ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਆ ਉਹ ਚੌਲਾਂ ਦੇ ਨਾਲ ਹੀ। ਉਹ ਕੌਣ ਪਕਾਏਗਾ? ਮਿਰਜ਼ਾ ਮਰ ਗਿਆ, ਕੌਣ ਐਸਾ ਸ਼ਖਸ ਹੈ ਇਹਨੇ ਦੁੱਖ ਦੇ ਟਾਈਮ ਦੇ ਵਿੱਚ ਉਹ ਸੈਲੀਬ੍ਰੇਟ ਕਰੇਗਾ। ਔਰ ਜਿੱਦਾਂ ਤੁਸੀਂ ਕਿਹਾ ਕਿ ਸ਼ੋਹਰਤ ਜਿਹੜੀ ਆ ਇਹ ਐਕਚੁਅਲੀ ਸੋਸ਼ਲ ਫੇਮ ਹੈ ਜਿਹੜੀ ਕਿ ਨੈਗੇਟਿਵਿਟੀ ਚ ਲਈ ਜਾਂਦੀ, ਕਿ ਸ਼ੋਹਰਤ ਨੂੰ ਸ਼ਾਇਰ ਕਹਿੰਦਾ ਕਿ ਮੈਂ ਰੋਣਾ ਔਰ ਫੂਕਣਾ ਹੈਗਾ ਜਿੱਥੇ ਰੋਗਨ ਦੇ ਵਿੱਚ, ਰੋਗਨ ਦਾ ਮਤਲਬ ਰੋਗਾਂ ਦੇ ਵਿੱਚ, ਵਿਆਜ ਦੇ ਵਿੱਚ ਜਾਂ ਧੋਖੇ ਦੇ ਵਿੱਚ ਮੈਨੂੰ ਰੋਗ ਮਿਲਣੇ ਨੇ, ਉਸ ਫੇਮ ਨੂੰ ਉਸ ਸ਼ੋਹਰਤ ਨੂੰ ਮੈਂ ਅੱਗ ਲਾਉਣਾ। ਔਰ ਮੈਂ ਇਸ ਤਰ੍ਹਾਂ ਥੋੜਾ ਸੋਚਿਆ ਕਿ ਇਹ ਸ਼ਾਇਰ ਨੇ ਦੇਖੋ ਬਹੁਤ ਹੀ ਦੁਖਦਾਈ ਘਟਨਾ ਨੂੰ ਆਪਣੇ ਸਕਿੱਲ ਦੇ ਨਾਲ ਉਹਨੂੰ ਇੰਨੀ ਖੁਸ਼ੀ ਵਾਲੇ ਮੌਕੇ ਵਿਆਹ ਦੇ ਨਾਲ ਇਕੁਏਟ ਕਰਨ ਦਾ ਇੱਕ ਬੜਾ ਆਇਰੋਨਿਕ ਔਰ ਬੜਾ ਪੈਰਾਡੌਕਸੀਕਲ ਜਿਹਾ ਇਹ ਕੰਮ ਕੀਤਾ ਇਹਦੇ 'ਚ, ਔਰ ਬੜਾ ਸਟ੍ਰਾਈਕਿੰਗਲੀ ਡਿਫਰੈਂਟ ਹੈਗਾ। ਔਰ ਆਈ ਕੈਨਟ ਹੈਲਪ ਬਟ ਥਿੰਕ ਕਿ ਇਹੀ ਬਿਲਕੁਲ ਸੀਨ ਬਾਬਰ ਬਾਣੀ ਦੇ ਵਿੱਚ ਬਾਬੇ ਨਾਨਕ ਨੇ ਵੀ ਕ੍ਰੀਏਟ ਕੀਤਾ ਕਿ ਬਾਬਰ ਜਦੋਂ ਆਇਆ ਤਾਂ ਉਹਦੇ 'ਚ ਲਿਖਿਆ ਕਿ ਪਾਪ ਕੀ ਜੰਜ ਲੈ ਬਾਬਲੋਂ ਕਾਬਲੋਂ ਤਾਇਆ, ਜੰਜ ਪਾਪ ਦੀ ਆ ਔਰ ਜ਼ੋਰੀ ਮੰਗੇ ਦਾਨ ਵਿਲਾਲੋ, ਔਰ ਬੜੇ ਦਾਨ ਮੰਗ ਰਿਹਾ ਪਰ ਜ਼ੋਰਾਂ ਦੇ ਨਾਲ। ਔਰ ਕਾਜ਼ੀਆਂ ਵਾਹਮਣਾ ਕੀ ਗੱਲ ਥੱਕੀ, ਕਾਜ਼ੀ ਵਾਹਮਣ ਜਿਹੜੇ ਆਮ ਤੌਰ ਤੇ ਵੈਡਿੰਗ ਸੈਰੇਮਨੀ ਕਰਦੇ ਨੇ ਉਹਨਾਂ ਦੀ ਜਗ੍ਹਾ ਅਗਦ ਪੜੇ ਸ਼ੈਤਾਨ ਵਿਲਾਲ, ਜਿਹੜਾ ਸੈਰੇਮਨੀ ਕੰਡਕਟ ਕਰ ਰਿਹਾ ਉਹ ਸ਼ੈਤਾਨ ਕਰ ਰਿਹਾ ਵਿਆਹ ਦੀ। ਔਰ ਅਖੀਰ 'ਚ ਕਹਿੰਦੇ ਨੇ ਕਿ ਖੂਨ ਕੇ ਸੋਲੇ ਗਾਵੀਏ ਨਾਨਕ, ਕਿ ਉਸ ਵਿਆਹ ਦੇ ਵਿੱਚ ਜਿਹੜੇ ਸੋਲੇ ਨੇ ਜਾਂ ਵਿਆਹ ਦੇ ਗੀਤ ਨੇ ਉਹ ਖੂਨ ਦੇ ਨੇ। ਔਰ ਉਸ ਤੋਂ ਵਿਆਹ ਤੋਂ ਬਾਅਦ ਜਦੋਂ ਸ਼ਾਦੀ ਹੋ ਜਾਂਦੀ ਫਿਰ ਤੁਹਾਨੂੰ ਪਤਾ ਕੇਸਰ ਆਪਣੇ ਹਿੰਦੂ ਸੈਰੇਮਨੀ ਦੇ ਵਿੱਚ ਸਿਰ ਦੇ ਵਿੱਚ ਕੇਸਰ ਪਾਉਂਦੇ ਨੇ ਕਿ ਉਹ ਰਤ ਕਾ ਕੁੰਗੂ ਪਾਏ ਵੇ ਲਾ ਲਓ, ਰਤ ਦੀ ਖੂਨ ਦਾ ਤੁਹਾਡੇ ਅੰਦਰ ਕੇਸਰ ਪਾਇਆ ਜਾ ਰਿਹਾ। ਸੋ ਮੈਨੂੰ ਇਹ ਲੱਗਦਾ ਕਿ ਵਿਆਹ ਦੀ ਸੈਰੇਮਨੀ ਨੂੰ
ਇੰਨੇ ਦੁੱਖਾਂ ਜ਼ੁਲਮਾਂ ਦੇ ਨਾਲ ਕੰਡਕਟ ਕਰਨਾ, ਇਹ ਸ਼ਾਇਰ ਦਾ ਕਮਾਲ ਕਿ ਦੁੱਖਾਂ ਦੇ ਵਿੱਚ ਜਦੋਂ ਤੁਸੀਂ ਉਹ ਫਲੈਸ਼ਬੈਕ ਤੁਹਾਨੂੰ ਆਪਣੇ ਚੰਗੇ ਦਿਨ ਵੀ ਨਜ਼ਰ ਆਉਂਦੇ ਨੇ। ਸੋ ਇਹ ਮੈਨੂੰ ਬੜਾ ਪਸੰਦ ਆਇਆ ਕਿ ਸ਼ਾਇਰ ਦਾ ਇਹ ਸਟਾਈਲ ਹੈ ਜਿਹੜਾ ਵਿਆਹ ਦੀ ਸੈਰੇਮਨੀ ਔਰ ਉਹਦੇ ਵਿੱਚ ਦੁੱਖ ਦਰਦ ਉਹ ਜਦੋਂ ਮਿਲਿਆ, ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਸਮਝ ਆਇਆ ਕੁਛ। ਮੈਂ ਵੀ ਗੱਲ ਕਰ ਲਾਂ ਥੋੜੀ ਜਿਹੀ ਆਪਣਾ ਡਾਕਟਰ ਸਾਹਿਬ। ਹਾਂਜੀ ਹਾਂਜੀ, ਕਰੋ ਜੀ ਕਰੋ ਜੀ। ਅੱਛਾ, ਮੈਨੂੰ ਇਹਦੇ 'ਚ ਇਹ ਹੈ ਕਿ ਜਿਹੜਾ ਨਾ ਆਸ਼ਿਕ ਆਖਰੀ ਜਿਹੜਾ ਮਿਸਰੇ ਨੇ ਦੋ, ਆਸ਼ਿਕ ਤੇ ਸ਼ੋਹਰਤ। ਆਸ਼ਿਕ ਹੈ ਪੈਸ਼ਨ ਹੋਣਾ, ਸੱਚ ਹੋਣਾ, ਈਮਾਨ, ਮਤਲਬ ਆਪਣੇ ਆਪ ਨੂੰ ਜੋ ਵੀ ਕਰਨਾ ਸੱਚਾਈ ਨਾਲ ਕਰਨਾ। ਸ਼ੋਹਰਤ ਹੈ ਕਿ ਜਿਹੜਾ ਦੁਨੀਆਦਾਰੀ, ਸਰੀਕਾ, ਐਰੋਗੈਂਸ, ਜੋ ਵੀ ਦੁਨਿਆਵੀ ਚੀਜ਼ਾਂ ਨੇ ਉਹਨਾਂ ਦਾ ਉਹਨੇ ਇਸ ਪੂਰੇ ਸ਼ੇਰ 'ਚ ਬੜੀ ਖੂਬਸੂਰਤੀ ਨਾਲ ਗੱਲ ਕੀਤੀ ਹੈ। ਹਾਫਿਜ਼ ਰਲ ਕੇ ਮਾਹਨੀਆਂ ਸਾਹਵਾਂ ਕੀਤਾ ਕਾਜ। ਅੱਛਾ, ਜਿਹੜਾ ਕਾਜ ਦਾ ਲਫ਼ਜ਼ ਹੈ ਨਾ, ਇਹ ਵੀ ਇੱਕ ਬੜਾ ਹੀ ਵਰਸਟਾਈਲ ਲਫ਼ਜ਼ ਹੈ। ਇਹਦੇ 'ਚ ਕੀ ਉਹਨੂੰ ਕਹਿੰਦੇ ਨੇ ਪੰਜਾਬੀ 'ਚ, ਇਹ ਜਦੋਂ ਬਟਨ ਲਾਉਣ ਵਾਸਤੇ ਕਾਜ ਕੀਤਾ ਜਾਂਦਾ ਹੈ ਉਹ ਵੀ ਕਾਜ ਹੁੰਦਾ ਹੈ, ਤੇ ਕਾਜ ਜਦੋਂ ਸੀਨੇ 'ਚ ਤੀਰ ਵੱਜਦਾ ਉਹ ਸੁਰਾਖ ਕਰ ਦਿੰਦਾ ਉਹ ਵੀ ਕਾਜ ਹੁੰਦਾ ਹੈ। ਤੇ ਇਹ ਹਾਫਿਜ਼ ਰਲ ਕੇ ਮਾਹਨੀਆਂ ਸਾਹਿਬਾਂ ਕੀਤਾ ਕਾਜ ਕਿ ਉਹ ਉਹਨਾਂ ਰਾਮਾਨੀਆਂ ਨੇ ਮਿਲ ਕੇ ਤੇ ਸਾਹਿਬਾਂ ਦਾ ਜਿਹੜਾ ਸੀ ਨਾ ਉਹ ਕੰਮ, ਉਹ ਉਹਦਾ ਕਲੇਜਾ, ਮਤਲਬ ਜੋ ਉਹਦਾ ਕੰਮ ਸੀ ਉਹ ਤਮਾਮ ਕਰ ਦਿੱਤਾ। 13 ਤੀਰਾਂ ਬਰਛੀਆਂ ਸਾਹਿਬਾ ਦਿੱਤਾ ਦਾਜ, ਤੇ ਉਹਦਾ ਵਿਆਹ ਹੋਣਾ ਸੀ ਤੇ ਉਹਨੂੰ ਉਹਨਾਂ ਨੇ ਦਾਜ 'ਚ 13 ਬਰਛੀਆਂ ਦੇ ਦਿੱਤੀਆਂ ਨੇ। ਤੇ ਇਹ ਹੁਣ ਆਖਰੀ ਜਿਹੜੇ ਦੋ ਮਿਸ ਹੈ, ਮਿਰਜ਼ਾ ਆਸ਼ਿਕ ਮਾਰ ਕੇ ਪਖਤੇ ਕੌਣ ਅਨਾਜ। ਇੱਕ ਦਮ ਬਖਤ ਡਿਸ਼ ਵੀ ਹੁੰਦੀ ਹੈ। ਪਖਤ ਕਰਨਾ ਹੁੰਦਾ ਹੈ ਕਿ ਜਦੋਂ ਅਨਾਜ ਪੱਕਦਾ ਨਾ ਉਹਨੂੰ ਜਦੋਂ ਦਮ ਲਵਾਈਦਾ ਉਹ ਸਹੀ ਮਜ਼ੇ ਦਾ ਬਣਦਾ ਹੈ। ਪਿੰਡਾਂ ਦੇ ਵਿਆਹਾਂ 'ਚ ਲੱਕੜੀਆਂ ਬਾਲ ਕੇ ਦੇਗਾਂ ਚੜਾਈਆਂ ਜਾਂਦੀਆਂ, ਤੇ ਉਹ ਕਹਿੰਦਾ ਇਹ ਕਿਦੋਂ ਹੁੰਦਾ ਕਿ ਤੁਸੀਂ ਮਿਰਜ਼ੇ ਨੂੰ ਮਾਰ ਕੇ ਤੇ ਉਹਨੂੰ ਲੱਕੜੀ ਬਣਾ ਕੇ ਬਾਲੋ ਤੁਸੀਂ, ਤੇ ਉਹਦੇ ਉੱਤੇ ਦੇਗਾਂ ਰੱਖ ਕੇ ਤੇ ਉਹਨਾਂ 'ਚ ਅਨਾਜ ਨੂੰ ਤੁਸੀਂ ਦਮ ਲਵਾਓ, ਉਹਨੂੰ ਪਖਤ ਕਰੋ, ਪਕਾਓ। ਪਕਾਉਣਾ ਇੱਕ ਚੀਜ਼ ਹੁੰਦੀ ਹੈ, ਪਖਤ ਕਰਨ ਦਾ ਮਤਲਬ ਉਹਨੂੰ ਬੜਾ ਡਿਲੀਸ਼ੀਅਸ ਬਣਾਉਣਾ। ਇਹ ਕੌਣ ਕਰਦਾ ਹੈ? ਤੇ ਸ਼ੋਹਰਤ ਰੋਵਨ ਫੁਕਣਾ, ਰੋਵਨ ਵਿੱਚ ਵਿਆਜ। ਇਹ ਹੁਣ ਅੱਗੇ ਕਹਿੰਦਾ ਕਿ ਸ਼ੋਹਰਤ ਜਿਹੜੀ ਹੈ, ਜਿਸ ਤਰ੍ਹਾਂ ਉਹ ਜਿਹੜੇ ਮਾਹੀਆਂ ਨੇ ਆਪਣੀ ਸ਼ੋਹਰਤ ਨੂੰ, ਸ਼ੋਹਰਤ ਵਾਸਤੇ, ਆਪਣੀ ਅਨਾ ਵਾਸਤੇ, ਆਪਣੀ ਐਰੋਗੈਂਸ ਵਾਸਤੇ, ਆਪਣੀ ਚੁਦਰਾਅ ਵਾਸਤੇ, ਜਾਂ ਕਿਸੇ ਵੀ ਦੁਨਿਆਵੀ ਜਾਂ ਜਿਹੜੀ ਪ੍ਰੀਵੇਲਿੰਗ ਨਾਰਮਸ ਟੈਬੋਸ ਸੁਸਾਇਟੀ ਦੀਆਂ ਜਿਹੜੀਆਂ ਚੀਜ਼ਾਂ ਸਨ ਉਹਨਾਂ ਵਾਸਤੇ, ਜਿਹੜੀ ਸ਼ੋਹਰਤ ਵਾਸਤੇ, ਉਸ ਸ਼ੋਹਰਤ ਨੂੰ ਕੀ ਰੋਣਾ ਹੈ? ਉਹਨੂੰ ਫੁਕਣਾ ਹੈ, ਉਹਨੂੰ ਅੱਗ ਲਾਉਣੀ ਹੈ। ਇਹ ਤੇ ਉਂਝ ਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਸਚਾਈ ਵਿੱਚ ਜਾਂ ਕਿਸੇ ਤੇਲ ਵਿੱਚ ਕੋਈ ਗੰਦ ਪਾ ਦੋ ਤੇ ਉਹ ਤੇ ਖਤਮ ਹੀ ਹੋ ਜਾਂਦਾ ਹੈ। ਤੇ ਇਹ ਇਸ ਤਰ੍ਹਾਂ ਮੈਨੂੰ ਕੁਝ ਸਮਝ ਆਇਆ ਇਹਦੇ 'ਚ। ਹਾਂਜੀ ਗੁਰਦਾਸ ਜੀ, ਤੁਸੀਂ ਵੀ ਕੋਈ ਗੱਲ ਕਰੋਗੇ? ਨਹੀਂ, ਮੇਰੇ ਕੋਲ ਹਜੇ ਗੱਲ ਕਰਨੇ ਨੂੰ ਹੈ ਨਹੀਂ, ਮੈਂ ਸੁਣਦਾ ਹੀ ਹਾਂ ਜਿੱਦਾਂ ਉਦਾਂ ਤੁਸੀਂ ਗੱਲਾਂ ਹਾਂ, ਕਰੋ। ਚਲੋ ਫਿਰ ਤੁਸੀਂ ਅਗਲਾ ਬੰਦ ਪੜੋ 177 ਵਾਲਾ। ਮੇਰੇ ਕੋਲ ਬੰਦ ਵੀ ਹੈ ਨਹੀਂਗਾ, ਸੌਰੀ, ਹੋਰ ਕੋਈ ਭਰ ਦੋ ਪਾਉ ਮੇਰੇ ਚਲੋ ਚਾਰਜ ਤੇ, ਸੌਰੀ। ਚਲੋ ਹਾਂਜੀ, ਜਿਹਦੀ ਵਾਰੀ ਹੈ ਪੜ੍ਹੇ ਜੀ ਹੁਣ 177। ਸਹੀ ਸਾਹਿਬ। ਮੈਂ ਪੜ੍ਹ ਦੇਣਾ ਜੀ। ਮਕੂਲਾ ਸ਼ਾਇਰ ਚੱਲਦਾ ਪਿਆ 177 ਬੰਦ। ਲਾਈ ਹੈ ਸੀ ਸੁਖ ਨੂੰ ਦੁੱਖਾਂ ਖਬਰ ਨਾ ਕਾ, ਕਲਮ ਉੜੀ ਤਕਰੀਰ ਨੂੰ ਕਿਹੜਾ ਮੋੜੇ ਚਾ, ਕਿਉਂ ਕਰ ਆਹੀ ਭਕਦੀ ਹਾਫਜ਼ ਆਖ ਸੁਨਾ, ਕੁੜੀਆਂ ਪੀਂਗਾ ਚਾੜਨੀ ਸਾਵਨ ਬਾਹਰ ਜਾ। ਹਾਂਜੀ, ਮਕੂਲਾ ਸ਼ਾਇਰ ਹੀ ਚੱਲ ਰਿਹਾ ਹੈ, ਔਰ ਮੇਰਾ ਖਿਆਲ ਹੈ ਉਹ ਸਮਝ ਰਿਹਾ ਹਾਫਜ਼ ਕੇ ਹੁਣ ਮੈਨੂੰ ਗੱਲ ਕਰਨੀ ਚਾਹੀਦੀ ਹੈ। ਤੇ ਜਿਹੜਾ ਪਿਛਲਾ ਬੰਦ ਅਸੀਂ ਪੜ੍ਹਿਆ ਉਹ ਜਿਨ੍ਹਾਂ ਨੇ ਅਮਰਜੀਤ ਸਾਹਿਬ ਨੇ ਬਿਲਕੁਲ ਸਹੀ ਕਿਹਾ, ਉਹ ਟਿਚਕਰ ਹੈ, ਆਇਰੋਨਿਕ ਹੈ ਕਿ ਕਿਆ ਵਿਆਹ ਕੀਤਾ ਤਲਵਾਰਾਂ ਤੀਰਾਂ ਬਰਛੀਆਂ ਦਾ, ਔਰ ਕਾਜ ਕਿਆ ਬਣਾਇਆ, ਉਹਦਾ ਦਾਜ ਕਿਆ ਬਣਾਇਆ ਸਾਰਾ। ਜਿਹੜਾ ਇਹੀ ਗੱਲ ਅੱਗੇ ਹੁਣ ਉਹ ਆਪਣੇ ਲਈ ਵੀ ਜਸਟੀਫਿਕੇਸ਼ਨ ਬਣਾ ਰਿਹਾ ਕੁਛ। ਲਾਈ ਹੈ ਸੀ ਸੁਖ ਨੂੰ ਦੁੱਖਾਂ ਖਬਰ ਨਾ ਕਾ, ਤੇ ਇਸ਼ਕ ਜਿਹੜਾ ਕੀਤਾ ਸਾਹਿਬਾਂ ਨੇ, ਮਿਰਜ਼ੇ ਨੇ, ਉਹ ਤੇ ਸੁੱਖ ਲੈਣ ਲਈ ਕੀਤਾ ਸੀ। ਕਾਮ ਹੈ ਕੋਈ, ਉੱਥੋਂ ਦੀ ਜ਼ੁਬਾਨ ਹੈ ਬਾਹਰ ਦੀ। ਸੁੱਖ ਲਈ ਅਸੀਂ ਲਾਈ ਸੀ, ਇਸ਼ਕ ਲਾਇਆ ਸੀ, ਦੁੱਖਾਂ ਦੀ ਸਾਨੂੰ ਕੋਈ ਖਬਰ ਨਹੀਂ ਸੀ, ਸਾਨੂੰ ਨਹੀਂ ਸੀ ਪਤਾ ਕਿ ਸਾਡੇ ਨਾਲ ਇਹ ਹੋਣਾ। ਕਲਮ ਵੁੜੀ ਤਕਰੀਰ ਨੂੰ, ਜਿਹੜੀ ਕਲਮ ਵਗੀ ਹੈ ਪਹਿਲੇ ਵੀ ਮੁਸਲਸਲ ਹੈ, ਉਹਦੀ ਤੁਸੀਂ ਸਮਝ ਲਓ
ਇੱਕ ਰੀਕਰੈਂਟ ਥੀਮ ਹੈ ਉਹਦੀ, ਮਿਰਜ਼ੇ ਦੀ। ਮੁਸਲਸਲ ਤਕਦੀਰ ਦੀ ਗੱਲ ਕਰਦਾ ਹੈ, ਉਹ ਫੇਟ ਦੀ ਗੱਲ ਕਰਦਾ ਹੈ, ਕਿਸਮਤ ਦੀ ਗੱਲ ਕਰਦਾ ਹੈ। ਕਲਮ ਵੁੜੀ ਤਕਦੀਰ ਨੂੰ ਕਿਹੜਾ ਮੋੜੇ ਚਾਹ, ਜੋ ਲਿਖਿਆ ਰੱਬ ਨੇ ਜਾਂ ਜੋ ਹੋਣੀ ਹੈ ਉਹ ਵੱਗੀ ਹੈ, ਵੜੀ ਮਨੇ ਵੱਗੀ ਹੈ। ਇਸ ਨੂੰ ਕੌਣ ਮੋੜ ਸਕਦਾ ਹੈ, ਇਸ ਨੂੰ ਕੌਣ ਜਿਹੜਾ ਰੋਕ ਸਕਦਾ ਹੈ। ਕਿਉਂ ਕਰ ਆਹੀ ਭਖਦੀ ਹਾਫਜ਼ ਆਖ ਸੁਨਾ, ਇਹ ਜਿਹੜੀ ਅੱਗ ਲੱਗੀ ਹੋਈ ਹੈ, ਭਖਦੀ ਮਨੇ ਜਿਹੜੀ ਬਲਦੀ ਪਈ ਹੈ, ਕਿਉਂ ਇਹ ਸਾਰੀ ਅੱਗ ਲੱਗੀ ਹੋਈ ਹੈ। ਇਹ ਮਿਰਜ਼ੇ ਨੂੰ ਵੱਲ ਵੀ ਇਸ਼ਾਰਾ ਹੈ ਕਿ ਉਹਨੂੰ ਅੱਗ ਨਾਲ ਪਾ ਕੇ ਦਰਖਤ ਦੀਆਂ ਸਾਰੀਆਂ ਉਹ ਜਿਹੜੀਆਂ ਸੀ ਝੰਡ ਦੀਆਂ ਉਹਦੇ ਉੱਤੇ ਸੁੱਟ ਕੇ ਟਾਹਣੀਆਂ ਸਾਰੇ ਪੱਤੇ ਪੁੱਤੇ ਉਹਨੂੰ ਸਾੜ ਦਿੱਤਾ ਉਹਨਾਂ ਨੇ। ਇਹ ਜਿਹੜੀ ਅੱਗ ਹੁਣ ਭਖ ਰਹੀ ਹੈ ਹਾਫਜ਼, ਇਹ ਸਾਨੂੰ ਵੀ ਦੱਸ, ਔਰ ਇਹ ਇਸ਼ਕ ਦੀ ਅੱਗ ਵੱਲ ਵੀ ਇਸ਼ਾਰਾ ਹੈ। ਇਹ ਇਸ਼ਕ ਦੀ ਜਿਹੜੀ ਅੱਗ ਬਲ ਰਹੀ ਹੈ। ਫਿਰ ਇਹ ਜਿਹੜੀ ਇੱਕ ਐਨੀਮਿਟੀ ਹੈ, ਜਿਹੜੀ ਦੁਸ਼ਮਣੀ ਹੈ ਮਾਣੀਆਂ ਦੀ ਮਿਰਜ਼ੇ ਦੇ ਨਾਲ, ਜਾਂ ਉਹ ਜਿਸ ਤਰ੍ਹਾਂ ਉਹ ਮਾਰਨ ਆਏ ਨੇ, ਉਹੀ ਅੱਗ ਹੈ ਜਿਹੜੀ ਬਦਲੇ ਦੀ ਅੱਗ ਹੈ। ਸੋ ਬੜੀ ਸੋਹਣੀ ਲਾਈਨ ਹੈ ਕਿ ਉਹਦੇ ਵਿੱਚ ਕਿਉਂ ਕਰ ਆਹੀ ਭਖਦੀ, ਉਹਨੇ ਜ਼ਿਕਰ ਨਹੀਂ ਕੀਤਾ ਕਿ ਕਿਉਂ ਭਖ ਰਹੀ ਹੈ, ਕਿਹੜੀ ਅੱਗ ਭਖ ਰਹੀ ਹੈ। ਇਹ ਇਸ਼ਕ ਦੀ ਅੱਗ ਹੈ, ਮਿਰਜ਼ੇ ਨੂੰ ਸਾੜਨ ਦੀ ਅੱਗ ਹੈ, ਬਦਲੇ ਦੀ ਅੱਗ ਹੈ। ਕਿਹੜੀ ਅੱਗ ਹੈ? ਕੁੜੀਆਂ ਪੀਂਘਾਂ ਝਾੜਨੀ, ਕੁੜੀਆਂ ਜਿਹੜੀਆਂ ਨੇ ਪੀਂਘਾਂ ਜਿਹੜੀਆਂ ਨੇ ਉਹ ਲੈਂਦੀਆਂ ਨੇ, ਸਾਵਨ ਬਾਹਰ ਜਾ, ਜਦੋਂ ਸੌਣ ਆਂਦਾ ਹੈ ਤੇ ਉਹ ਬਾਹਰ ਜਾ ਕੇ ਪੀਂਘਾਂ ਜਿਹੜੀਆਂ ਨੇ ਉਹ ਝਾੜਦੀਆਂ ਨੇ। ਇਹ ਹੁਣ ਇਹ ਲਾਈਨ ਨੂੰ ਵੀ ਬਾਕੀ ਲਾਈਨਾਂ ਨਾਲ ਵੀ ਜੋੜਨਾ ਪਏਗਾ। ਅੱਛਾ, ਮੈਨੂੰ ਤੇ ਇਹਦੇ 'ਚ ਇਹ ਨਜ਼ਰ ਆ ਰਿਹਾ ਕਿ ਇੱਥੇ ਉਹ ਨਾ ਉਹਦੀ ਸਾਹਿਬਾਂ ਦੀ ਗੱਲ ਨੂੰ ਅੱਗੇ ਵਧਾ ਰਿਹਾ ਹੈ। ਸ਼ਾਇਰੀ ਗੱਲ ਕਰ ਰਿਹਾ ਲੇਕਿਨ ਉਹ ਸਾਹਿਬਾਂ ਦੀ ਗੱਲ ਕਰ ਰਿਹਾ ਕਿ ਲਾਈ ਹੈ ਸੀ ਸੁੱਖ ਨੂੰ ਦੁੱਖਾਂ ਖਬਰ ਨਾ ਕੰਮ। ਮੈਂ ਤੇ ਆਪਣਾ ਜੋ ਵੀ ਕੀਤਾ ਸੀ, ਮੈਂ ਤੇ ਸੁੱਖ ਨਾਲ ਆਪਣੀ ਯਾਰੀ ਲਾਈ ਸੀ, ਸੁੱਖ ਨਾਲ ਆਪਣੇ ਆਪ ਨੂੰ ਅਟੈਚ ਕੀਤਾ ਸੀ। ਮੈਨੂੰ ਕਿਦੋਂ ਖਬਰ ਸੀ ਕਿ ਇਹਦੇ 'ਚ ਦੁੱਖ ਨਿਕਲ ਆਉਣਗੇ। ਤੇ ਇਹ ਵੈਸੇ ਸਾਹਿਬਾਂ ਦਾ ਸ਼ੁਰੂ ਤੋਂ ਐਂਡ ਤੱਕ ਇਹੀ ਕਰੈਕਟਰ ਹੈ ਕਿ ਉਹਨੂੰ ਇਸ ਸਾਰੇ ਮਾਮਲੇ ਦੀ ਏਡੀ ਗਹਿਰਾਈ ਦਾ ਪਤਾ ਨਹੀਂ ਸੀ ਕਿ ਇਸ਼ਕ ਤੇ ਸ਼ੋਹਰਤ ਆਪਸ 'ਚ ਇੰਝ ਲੜ ਪੈਣਗੇ ਤੇ ਉਹ ਮਾਰੀ ਜਾਏਗੀ ਵਿੱਚ। ਤੇ ਕਲਮ ਬੁੜੀ ਤਕਦੀਰ ਨੂੰ ਕਿਹੜਾ ਮੋੜੇ ਚਾਹ, ਤੇ ਜਿਹੜੀ ਤਕਦੀਰ ਨੇ ਕਲਮ 'ਚ ਲਿਖ ਦਿੱਤੀ ਹੈ, ਕਲਮ ਵਗਾ ਦਿੱਤੀ ਹੈ, ਉਹਨੂੰ ਤੇ ਕੋਈ ਨਹੀਂ ਮੋੜ ਸਕਦਾ। ਕਿਉਂਕਰ ਆਹੀ ਭਗਦੀ ਹਾਫਿਜ਼ ਆਖ ਸੁਣਾ। ਤੇ ਇਹ ਆਵਾਂ ਦੀ ਅੱਗ ਕਿਸ ਤਰ੍ਹਾਂ ਬਲ ਗਈ ਹਾਫਜ਼ਾ, ਇਹ ਕੋਈ ਤੇ ਆਖੇ, ਕੋਈ ਤੇ ਸੁਣਾਏ ਕਿ ਇਹਦੇ ਵਿੱਚੋਂ ਕਿਸ ਤਰ੍ਹਾਂ ਇਹ ਆਵਾਂ ਦੀ ਅੱਗ ਨਿਕਲ ਆਈ। ਕੁੜੀਆਂ ਪੀਂਘਾਂ ਚਾੜਨੀ, ਸਾਵਨ ਬਾਹਰ ਜਾ। ਮੈਂ ਤੇ ਜੋ ਕੀਤਾ ਉਹ ਇੰਝ ਹੀ ਕੀਤਾ ਜਿਸ ਤਰ੍ਹਾਂ ਸਾਵਨ ਆਏ ਤੇ ਕੁੜੀਆਂ ਪੀਂਘਾਂ ਚਾੜਨ ਜਾਂਦੀਆਂ ਹੀ ਨੇ। ਤੇ ਇਹਦੇ 'ਚ ਵੈਸੇ ਉਹ ਸਾਹਿਬਾਂ ਦਾ ਇਹ ਕਰੈਕਟਰ ਬਾਹਰਲ ਨਜ਼ਰ ਆ ਰਿਹਾ ਕਿ ਉਹ ਆਪਣੇ ਦੋਨੋਂ ਤਰਫ ਹੀ ਰਹਿਣਾ ਚਾਹੁੰਦੀ ਸੀ। ਉਹ ਇਹਦੇ 'ਚੋਂ ਚੰਗਾ ਹੀ ਕਰਨਾ ਚਾਹ ਰਹੀ ਸੀ ਲੇਕਿਨ ਨਿਕਲਿਆ ਨਹੀਂ ਚੰਗਾ ਇਹਦੇ 'ਚ। ਇਹ ਜਿਹੜਾ ਲਫ਼ਜ਼ ਹੈ ਨਾ ਆਹੀ, ਆਹੀ ਦਾ ਮਤਲਬ ਹੈ ਸੀ, ਵਾਜ਼। ਇਹ ਆ ਨਹੀਂ ਹੈਗੀ ਜਿਹੜੀ ਤੁਸੀਂ ਕਰ ਰਹੇ ਆ ਲੈਣਾ, ਸਾਏ ਜਿਹੜਾ ਅੱਛਾ, ਸਾਏ ਨਹੀਂ ਹੈ, ਇਹ ਬਾਹਰ ਠੀਕ ਦੀ ਠੀਕ। ਬੋਲੀ ਹੈ। ਆਹੇ, ਆਹੀ, ਇਹਦਾ ਪਾਸਟ ਜਿਹੜਾ ਨਾ ਪਾਸਟ ਟੈਂਸ ਹੈਗਾ। ਸੀ, ਕਿਉਂ ਸੀ, ਕਿਉਂ ਕਰ ਆਹੀ ਮੈਂ ਕਿਉਂ ਭਖਦੀ ਸੀ ਅੱਗ, ਹਾਫਜ਼ ਆਖ ਸੁਣਾ। ਇੱਥੇ ਮਤਲਬ ਹੈਗਾ ਪਾਸਟ, ਆਹੀ, ਆਹਾ। ਹਾਂਜੀ, ਮੈਂ ਬਸ ਇੰਜੋਏ ਕਰ ਰਿਹਾ ਇਸ ਮਕੂਲੇ ਨੂੰ ਸ਼ਾਇਰ ਦੇ, ਸ਼ਾਹ ਹੁਸੈਨ ਦੇ ਨਾਲ, ਕਿ ਲਿਖੀ ਲੋਹ ਕਲਮ ਦੀ ਕਾਦਰ ਨੇ ਤੇ ਮਾਏ ਮੋੜ ਤੱਕ ਨਹੀਂ ਮੋੜ। ਇੱਕ ਐਸਾ ਇੱਕ ਫਿਲੋਸੋਫੀਕਲ ਸਿੰਬਲਿਜ਼ਮ ਚੱਲਦਾ ਪਿਆ ਮੁਸਲਸਲ, ਉਹ ਪੂਰੀ ਜਿਹੜੀ ਪੂਰਾ ਇੱਕ ਪੀਰੀਅਡ ਸ਼ਾਹ ਹੁਸੈਨ ਤੋਂ ਲੈ ਕੇ ਤੇ ਅੱਗੇ ਵਾਰਿਸ ਸ਼ਾਹ ਤੱਕ ਤੇ ਅੱਗੇ ਬੁੱਲੇ ਸ਼ਾਹ ਤੱਕ। ਹਾਂ ਉਹ ਸ਼ਾਹ ਹੁਸੈਨ ਵੀ ਇਹ ਗੱਲ ਕਰਦਾ, ਕਿ ਉਹਦੀ ਲੋਹ, ਕਾਫੀਆਂ ਚ ਵੀ ਆਉਂਦੇ ਆ। ਹਾਂਜੀ ਬਹੁਤ ਲਿਖੀ ਲੋਹ ਕਲਮ ਦੀ ਕਾਦਰ ਨੇ, ਫਿਰ ਵਾਰਿਸ ਸ਼ਾਹ ਜੀ। ਇਟਸ ਬਿਊਟੀਫੁਲ ਥਾਟ ਜਿਹੜੀ ਕਿ ਅਲਟੀਮੇਟਲੀ when you can't rationally
ਅੰਡਰਸਟੈਂਡ ਦੀ ਸਿਚੁਏਸ਼ਨ ਤੇ ਸਾਡੇ ਵਾਸਤੇ ਜਿਹੜਾ ਬੈਸਟ ਰਿਕੋਰਸ ਹੁੰਦਾ ਉਹੀ ਇਹੀ ਹੁੰਦਾ ਕਿ ਜੀ ਅੱਲਾ ਦੇ ਪਾ ਦੇਣਾ ਤੇ ਉਹ ਅਲਟੀਮੇਟਲੀ ਉਹਦੇ ਚੋਂ ਕੋਈ ਥੋੜਾ ਜਿਹਾ ਕੰਟੈਂਟਮੈਂਟ ਲੈ ਲੈਣਾ, ਕੋਈ ਸੋਲਸ ਕੱਢ ਲੈਣਾ, ਕੋਈ ਸਕੂਨ ਤਸੱਲੀ ਕੱਢ ਲੈਣਾ ਕਿ ਜੀ ਇਹ ਤੇ ਜੋ ਹੈ ਇਹ ਤੇ ਹੋਣਾ ਹੀ ਸੀ। ਜਿਵੇਂ ਮਾਰਨ ਵਾਲੇ ਕਹਿੰਦੇ ਜੀ ਅਸੀਂ ਨਹੀਂ ਮਾਰੇ, ਇਹਦੀ ਆਈ ਸੀ। ਤੇ ਉਹ ਕਲਮ ਬੜੀ ਸਹੀ। ਤੇ ਦੈਟਸ ਇੰਟਰਸਟਿੰਗ। ਮੈਂ ਉਹ ਸ਼ਾਹ ਹੁਸੈਨ ਨਾਲ ਜੋੜਨਾ ਪਿਆ ਸਾਂ ਲਿਖੀ ਲੋਹ ਕਲਮ ਦੀ ਇਹ ਲਾਈਨ ਇੰਝ ਕਿ ਜਿਵੇਂ ਹਾਫਿਜ਼ ਬਰਖੁਰਦਾਰ ਨੇ ਉਹ ਲਾਈਨ ਲੈ ਕੇ ਲਿਖੀ ਲੋਹ ਕਲਮ ਦੀ ਕਾਦਰ ਨੇ ਮਾਏ ਮੋੜ ਜੇ ਸਕਣੀ ਮੋੜ, ਉਹ ਸਾਰੇ ਲਫ਼ਜ਼ ਉਂਝ ਨੇ ਲੇਕਿਨ ਅੱਗੇ ਪਿੱਛੇ ਨੇ ਸਿਰਫ। ਵਾਹ, That's it. ਜ਼ਬਰਦਸਤ ਜ਼ਬਰਦਸਤ। ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹੈਲੋ। ਹਾਂਜੀ ਹਾਂਜੀ ਕਰੋ ਜੀ। ਅੱਛਾ, ਮੈਂ ਕਿਹਾ ਸ਼ਾਇਦ ਡਿਸਕਨੈਕਟ ਹੋ ਗਿਆ ਸੀ। ਨਹੀਂ, ਇਹ ਗੱਲ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਇਹ ਤਕਦੀਰ ਦੀ ਇੱਕ ਲਿਖਤ ਹੈ ਜਿਹੜੀ ਕਿ ਇਸ਼ਕ ਬਾਰੇ ਗੱਲ ਕਰ ਰਹੀ ਹੈ ਜਾਂ ਜਵਾਨੀ ਬਾਰੇ ਅੱਗ ਕਰ ਰਹੀ ਹੈ, ਗੱਲ ਕਰਦੀ ਹੈ ਕਿ ਇਸ ਇਸ਼ਕ ਦੀ ਅੱਗ ਨੇ ਜਾਂ ਤਾਂ ਅੰਦਰੋਂ ਅੰਦਰ ਭਖ ਕੇ ਤੁਹਾਨੂੰ ਦੁੱਖ ਤਕਲੀਫਾਂ ਦੇਣੀਆਂ, ਜਾਂ ਫਿਰ ਇਸ਼ਕ ਜਾਂ ਜਵਾਨੀ ਦੇ ਵਿੱਚ ਕੁੜੀਆਂ ਪੀਂਘਾਂ ਚੜਾਉਂਦੀਆਂ ਸਾਵਨ ਦੇ ਵਿੱਚ, ਉਸ ਟਾਈਮ ਤੇ ਵੀ ਉਹ ਅੱਗ ਉਸ ਟਾਈਪ ਦੀ ਹੁੰਦੀ ਆ। ਸੁੱਖਾਂ ਦਾ ਇਮੈਜੀਨੇਸ਼ਨ ਹੁੰਦਾ, ਫਿਊਚਰ ਬ੍ਰਾਈਟ ਤੁਹਾਨੂੰ ਨਜ਼ਰ ਆਉਂਦਾ, ਤੇ ਦੂਸਰੇ ਪਾਸੇ ਤਕਦੀਰ ਦੇ ਵਿੱਚ ਜੋ ਲਿਖਿਆ ਹੈ ਤੇ ਤੁਹਾਡੇ ਗਲ ਪੈ ਜਾਂਦੇ ਨੇ ਦੁੱਖ ਤੇ ਤਕਲੀਫਾਂ। ਇਹ ਤਕਦੀਰ ਦੀ ਲਿਖਤ ਬਾਰੇ ਗੱਲ ਕਰ ਰਹੇ ਨੇ ਮੇਰੇ। ਹਾਂਜੀ ਡਾਕਟਰ ਲੇਜ਼ੀਆ ਜੀ, ਤੁਸੀਂ ਕੋਈ ਵਿਚਾਰ ਕਰੋਗੇ? चलो जी, वो मेरा हाल नहीं है, हाजिर नहीं है। चलो अगे मैं पढ़ देना जी। हाँ जी। 178 ਆਸ਼ਿਕ ਅਤੇ ਮਸ਼ੂਕ ਤੇ ਜ਼ੁਲਮ ਕੀਤਾ ਹੈ ਜੱਟ, ਵਨ ਤਿੰਨ ਰੰਨੇ ਪਖਣੋ ਦਿਨ ਰਾਤ ਦੇ ਅੱਟ, ਕਿੱਡਾ ਪਾੜਨ ਪਾੜਿਆ ਇਸ ਖੀਵੇ ਪਿੜ ਕੱਥ, ਪੌਣ ਪਾਣੀ ਇਹ ਜ਼ੁਲਮ ਸੁਣ ਵਕਤੋਂ ਰਿਹਾ ਹਟ। ਇਸ਼ਕ ਅਤੇ ਮਸ਼ੂਕ ਤੇ ਜ਼ੁਲਮ ਕੀਤਾ ਹੈ ਜੱਟ। ਜੱਟ ਜਿਹੜੇ ਨੇ ਮਾਣੀ ਸਿਆਲਾਂ ਦੀ ਗੱਲ ਹੋ ਰਹੀ ਹੈ। ਜਿਹੜੇ ਮਾਣੀ ਸਿਆਲ ਨੇ, ਜਿਹੜੇ ਵਾਈ ਬੀਜੀ ਕਰਦੇ ਨੇ। ਵਨ ਤਨ ਰੁੰਨੇ ਪਖਣੂ, ਪਖਣੂ ਮਨੇ ਪਖੇਰੂ ਪਰਿੰਦੇ, ਬਰਡ ਜਿਹੜੇ ਨੇ। ਵਨ ਤਨ ਦਰਖਤ ਦੀ ਘਾਹ ਜਿਹੜਾ ਹੈ, ਰੁੱਖ ਤੇ ਘਾਹ, ਕੁਲ ਸਬਜ਼ਾ, ਉਹਨੂੰ ਵਣ ਤੇ ਤਨ ਕਿਹਾ। ਵਣ ਜਿਹੜਾ ਇੱਕ ਬੂਟਾ ਵੀ ਹੈ। ਦਿਨ ਰਾਤ ਦੇ ਅੱਟ, ਅੱਟ ਜਿਹੜਾ ਕਾਫੀ ਇਹਦੇ ਲੰਬਾ ਇਹਦੇ ਮਤਲਬ ਹੈ ਨੇ। ਇੱਕ ਤੇ ਇਹਦਾ ਮਤਲਬ ਹੈਗਾ ਕਿ ਅਟਣਾ, ਫਲੱਡ ਕਰਨਾ, ਸੈਲਾਬ ਆਣਾ। ਜ਼ਰਖੇਜ਼ ਵੀ ਇਹਦਾ ਮਤਲਬ ਹੈ। ਮੱਝ ਜਾਂ ਗਾਂ ਨਾਲ ਜੋ ਬੱਚਾ ਆਉਂਦਾ ਹੈ ਉਸ ਨੂੰ ਵੀ ਅੱਟ ਕਹਿੰਦੇ ਨੇ। ਲਗਾਤਾਰ ਵੀ ਹੈ। ਅੱਟ ਘੁੰਮਣਾ ਵੀ ਹੈ, ਚੱਕਰ ਲਾਉਣਾ ਵੀ ਹੈ। ਮਹਾਕੋਸ਼ ਵਿੱਚ ਇਹ ਗੇੜ ਹੈ ਦਿਨ ਰਾਤ ਦਾ। ਦਿਨ ਰਾਤ ਦਾ ਚੱਕਰ ਜਿਹੜਾ ਉਹ ਵੀ ਅੱਟ ਹੈ। ਲਗਾਤਾਰ ਘੁੰਮ ਕੇ ਦਾਇਰੇ ਵਿੱਚ ਇਹ ਜਿਹੜਾ ਹੈ। ਵਨ ਤਨ ਰੁੰਨੇ ਰੋਏ, ਪੂਰਾ ਜਿਹੜਾ ਸਬਜ਼ਾ ਹੈ, ਪੂਰਾ ਜੰਗਲ ਜਿਹੜਾ ਹੈ ਉਹ ਰੋ ਰਿਹਾ ਹੈ। ਦਿਨ ਰਾਤ ਦਾ ਜਿਹੜਾ ਚੱਕਰ ਹੈ ਉਹਦੇ ਚ ਮੁਸਲਸਲ ਇਹ ਜਿਹੜਾ ਹੈ, ਇਹਨਾਂ ਥੱਲੇ ਦਾ ਮਤਲਬ ਹੈ ਲਗਾਤਾਰ ਭਰਪੂਰ ਤਰੀਕੇ ਨਾਲ। ਕਿੱਡਾ ਪਾੜਨ ਪਾੜਿਆ, ਪਾੜਨ ਪਾੜਨਾ ਹੁੰਦਾ ਹੈ ਕਿ ਜਿਹੜਾ ਸਟਰਕਚਰ ਹੈਗਾ ਉਹਨੂੰ ਢਾਹ ਦੇਣਾ। ਜਿਹੜਾ ਬਣਾਇਆ ਸਟਰਕਚਰ ਹੈ ਉਹਨੂੰ ਢਾਹ ਦੇਣਾ, ਜਿਹਦੇ ਉੱਤੇ ਇਮਾਰਤ ਬਣਦੀ ਹੈ। ਔਖਾ ਜਿਹੜਾ ਇਹਨੂੰ ਕਰ ਦੇਣਾ,
ਇੱਕ ਪਾਸੇ ਜਿਹੜਾ ਹੈ ਉਹਨੂੰ ਕਰ ਦੇਣਾ। ਐਸ ਖੀਵੇ ਪਿੜ ਗੱਤ, ਪਿੜ ਗੱਤ ਮੈਨੇ ਮੈਦਾਨ, ਪਿੜ ਮੈਨੇ ਮੈਦਾਨ ਹੁੰਦਾ, ਗੱਤ ਮੈਨੇ ਕਰਕੇ। ਐਸ ਖੀਵੇ, ਇਹ ਜਿਹੜਾ ਹੈ ਮਾਣੀ ਸਰਦਾਰ ਹੈ ਖੀਵਾ, ਇਹਨੇ ਕੈਸਾ ਸਾਰਾ ਜਿਹੜਾ ਹੈ ਢਾਂਚਾ, ਸਾਰਾ ਸਟਰਕਚਰ ਹੀ ਢਾ ਦਿੱਤਾ ਹੈ। ਇੱਕ ਇਹਨੇ ਲੜਾਈ ਦਾ ਮੈਦਾਨ ਬਣਾਇਆ। ਪਿੜ ਗੱਤ ਮੈਨੇ ਲੜਾਈ ਦਾ ਇੱਕ ਇਹਨੇ ਮੈਦਾਨ ਬਣਾਇਆ। ਲੜਾਈ ਲਾਵਣਾ, ਮੈਦਾਨ ਵਿੱਚ ਆਵਣਾ। ਪਵਨ ਪਾਣੀ ਐ ਜ਼ੁਲਮ ਸੁਣ, ਵਕਤੋਂ ਰਿਹਾ ਹਟ। ਪਵਨ ਹਵਾ ਹੈ, ਪਾਣੀ ਨੇ ਜਦੋਂ ਇਹ ਜ਼ੁਲਮ ਸੁਣਿਆ ਤੇ ਉਹ ਜਿਹੜਾ ਹੈ ਉਹ ਵੀ ਆਪਣਾ ਜਿਹੜਾ ਹੈ ਸੀ, ਜਿਹੜਾ ਆਪਣੀ ਉਹਨਾਂ ਦੀ ਕੰਟੀਨਿਊਟੀ ਸੀ ਜਾਂ ਜਿਹੜਾ ਉਹਨਾਂ ਦੇ ਰੂਟੀਨ ਸੀ, ਉਹਦੇ ਤੋਂ ਵੀ ਉਹ ਜਿਹੜੇ ਹੈ ਨੇ ਉਹ ਹਟ ਗਏ ਨੇ, ਥੋੜਾ ਜਿਹਾ ਪਿਛਾਂ ਹੋ ਗਏ ਨੇ। ਜਿਹੜਾ ਹੈ ਉਹਦਾ ਜਿਹੜਾ ਹੈ ਉਹਨਾਂ ਤੇ ਵੀ ਫਰਕ ਪਿਆ। ਪਾਣੀ ਹਵਾ ਤੱਕ ਜਿਹੜੇ ਨੇ ਇਹਦੇ ਤੋਂ ਅਫੈਕਟ ਹੋਏ ਨੇ, ਇਹ ਜ਼ੁਲਮ ਤੋਂ, ਔਰ ਉਹ ਵੀ ਥੋੜੇ ਜਿਹੇ ਰੁਕ ਜੇ ਗਏ ਨੇ। ਹਾਲਾਂਕਿ ਉਹ ਹਵਾ ਜਾਂ ਪਾਣੀ ਐਸੀਆਂ ਚੀਜ਼ਾਂ ਨੇ ਜਿਹੜੀ ਨੇਚਰ ਦੀਆਂ ਨੇ, ਉਹ ਕਦੀ ਨਹੀਂ ਹੋ ਸਕਦੀਆਂ। ਤੇ ਮਿਰਜ਼ਾ ਸਾਹਿਬਾਂ ਦਾ ਕਮਾਲ ਹੈ, ਮੁਸਲਸਲ ਤੁਸੀਂ ਦੇਖ ਹੀ ਰਹੇ ਹੋ ਕਿ ਉਹ ਨੇਚਰ ਨੂੰ ਨਾਲ ਲੈ ਕੇ ਆਉਂਦਾ ਹੈ। ਜਿਹੜੀ ਕੁਦਰਤ ਅਸੀਂ ਕਹਿੰਦੇ ਆ, ਉਹਨੂੰ ਨਾਲ ਇਨਵੋਕ ਕਰਦਾ ਹੈ। ਔਰ ਉਹ ਕਹਿੰਦਾ ਹੈ ਕਿ ਜਦੋਂ ਬੰਦਿਆਂ ਦੇ ਉੱਤੇ ਕੁਝ ਵਾਪਰਦੀ ਹੈ, ਕੋਈ ਉਹਨਾਂ ਦੇ ਉੱਤੇ ਜਿਹੜਾ ਹੈ ਐਕਸ਼ਨ ਹੁੰਦਾ ਹੈ, ਤੇ ਉਹ ਜਿਹੜੇ ਪੱਖੂ ਨੇ, ਜਿਹੜੇ ਪਰਿੰਦੇ ਨੇ, ਉਹ ਵੀ ਰੋਂਦੇ ਨੇ। ਔਰ ਪਾਣੀ ਹਵਾ ਤੱਕ ਜਿਹੜੀ ਹੈ ਉਹਦਾ ਉੱਤੇ ਅਸਰ ਹੋਇਆ। ਰਾਤ ਦਿਨ ਦਾ ਜਿਹੜਾ ਗੇੜ ਹੈ ਉਹ ਵੀ ਜਿਹੜਾ ਹੈ ਉਹਦੇ ਤੇ ਵੀ ਇਫੈਕਟ ਹੋ ਰਿਹਾ। ਹਾਂਜੀ, ਬਹੁਤ ਇਹੀ ਮਤਲਬ ਕਿ ਇੰਨਾ ਸੀਰੀਅਸਨੈਸ ਇਹਦੇ 'ਚ ਦਿਖਾਈ ਆ ਕਿ ਪੌਣ ਤੇ ਪਾਣੀ, ਇਹ ਸਾਰੀ ਨੇਚਰ ਕਾਇਨਾਤ ਹੈ ਜਿਹੜੀ ਹੈ, ਔਰ ਈਵਨ ਵਕਤ ਵੀ ਠਹਿਰ ਗਿਆ। ਇੰਨਾ ਜ਼ਿਆਦਾ ਜ਼ੁਲਮ ਹੋਇਆ, ਇੰਨਾ ਜ਼ਿਆਦਾ ਇਹ ਪੇੜ ਵੀ ਰੋ ਰਹੇ ਨੇ, ਤੇ ਮਤਲਬ ਜ਼ੁਲਮ ਤੇ ਆਸ਼ਿਕ ਤੇ ਮਸ਼ੂਕ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ। ਜੱਟਾਂ ਨੇ, ਹਾਂ, ਜੱਟਾਂ ਨੇ ਕੀਤਾ, ਮਾਣੀਆਂ ਨੇ। ਹਾਂ ਜੀ ਜ਼ੁਬੈਰ ਸਾਹਿਬ, ਜੱਟ ਦਾ ਲਫ਼ਜ਼ ਬੜਾ ਮਜ਼ੇਦਾਰ ਹੈ ਵੈਸੇ। ਇੱਥੇ ਉਹ ਜ਼ੁਬੈਰ ਸਾਹਿਬ ਜੱਟ ਕਹਿ ਕੇ ਪੂਰੀ ਜੱਟ ਬਰਾਦਰੀ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਾਂ ਨਹੀਂ, ਹਾਂ ਉਹ ਨੇਕਡ ਹੋ ਗਿਆ ਥੋੜਾ ਜਿਹਾ, ਹੈ ਨਾ, ਥੋੜਾ ਐਕਸਪੋਜ਼ ਕਰ ਰਿਹਾ, ਐਕਸਪੋਜ਼ ਕਰ ਰਿਹਾ। ਉਸ ਕਰ ਰਿਹਾ ਉਹ ਪੂਰੀ ਜੱਟ ਜਿਹੜੀ ਕਲੈਨ ਹੈ ਪੂਰਾ। ਇੱਥੇ ਕੋਈ ਸਪੈਸੀਫਿਕਲੀ ਸਬ ਕਲੈਨ, ਜੱਟਾਂ ਦੇ ਸਬ ਕਲੈਨ ਵੀ ਕਹਿੰਦਾ ਮਰਜੀ ਤਰ੍ਹਾਂ ਜ਼ਿਆਦਾ ਬਿਹਤਰ ਜਾਣ। ਨਹੀਂ, ਗੱਲ ਤੇ ਉਹ ਸਿਆਲਾਂ ਦੀ ਕਰ ਰਿਹਾ, ਹਾਂਜੀ, ਬਾਣੀ ਸਿਆਲਾਂ ਦੀ। ਲੇਕਿਨ ਕਿਉਂਕਿ ਉਹ ਜੱਟੀ ਦੇ ਵਿੱਚ ਕਰਦੇ ਨੇ ਅਸੀਂ ਬੜੀ ਚੀਜ਼ ਆ, ਇਹ ਹੈ ਉਹ ਹੈ, ਤੇ ਉਹ ਤੇ ਮਿਰਜ਼ੇ ਨੂੰ ਵੀ ਵੈਸੇ ਮਾਣ ਹੈਗਾ ਸੀ, ਮੈਂ ਬੜਾ ਜੱਟ ਆ ਇਹ। ਹਾਂਜੀ, ਉਹ ਮੈਂ ਕਿਹਾ ਇਹ ਜੱਟਾਂ ਦੇ ਜਿਹੜੇ ਪੁਰਾਣੇ ਕਿਸੇ ਪਿੱਟੇ ਟਾਬੂਜ਼ ਤੇ ਕੰਜ਼ਰਵੇਟਿਵ ਟ੍ਰੈਡੀਸ਼ਨਸ ਨੇ, ਉਹਨਾਂ ਨੂੰ ਜੱਟਾਂ ਤੇ ਥੋਪ ਕੇ ਤੇ ਇੱਕ ਸਾਰਕੈਸਟਿਕਲੀ ਸਟੇਟਮੈਂਟ ਵੀ ਦੇ ਰਿਹਾ ਉਹਨਾਂ ਨੂੰ, ਉਹਨਾਂ ਦੇ ਭੰਨ ਰਿਹਾ ਉਹਨਾਂ ਨੂੰ। ਹਾਂਜੀ, ਭੰਨ ਰਿਹਾ। ਵਾਰਿਸ ਸ਼ਾਹ ਵੀ ਕਰਦਾ। ਹਾਂਜੀ, ਵਾਰਿਸ ਸ਼ਾਹ ਵੀ ਬਿਲਕੁਲ ਮੁਸਲਸਲ ਕਰਦਾ। ਤੇ ਦੂਸਰਾ ਬਿਲਕੁਲ ਜਿਵੇਂ ਐਪਿਕ ਹੁੰਦੀ ਹੈ ਕਿ ਹੁਣ ਉਹ ਇਹਨਾਂ ਦੀ ਜਿਹੜੀ ਟ੍ਰੈਜਡੀ ਹੈ ਉਹਨੂੰ ਕਾਇਨਾਤੀ ਟ੍ਰੈਜਡੀ ਨੇ, ਉਹਨੂੰ ਕਾਇਨਾਤ ਤੇ ਨੇਚਰ ਨਾਲ ਜੋੜਦਾ ਪਿਆ ਕਿ ਇਹ ਐਡਾ ਵੱਡਾ ਜ਼ੁਲਮ ਹੋਇਆ। ਉਹਦੀ ਜਿਹੜੀ ਮੈਗਨੈਨਿਮਿਟੀ ਹੈ ਟ੍ਰੈਜਡੀ ਦੀ, ਉਹ ਇੰਨੀ ਜ਼ਿਆਦਾ ਕਿ ਉਹਦੇ ਵਿੱਚ ਪੱਖੂ ਤੇ ਦਰਖਤ ਤੇ ਘਾਹ ਤੇ ਜ਼ਮੀਨ ਦਾ ਚੱਕਰ, ਅਸਮਾਨ ਤੇ, ਉਹ ਸਭ ਕੁਝ ਜਿਹੜੇ ਨੇ ਉਹ ਦੁਖੀ ਨੇ ਕਿ ਐਡਾ ਵੱਡਾ ਜ਼ੁਲਮ ਹੋਇਆ। ਇੱਥੋਂ ਤੱਕ ਕਿ ਪਵਨ, ਹਵਾ, ਪਾਣੀ, ਦਰਖਤ, ਵਟ ਨਾਟ, ਕਿ ਉਹਨੇ ਐਡਾ ਵੱਡਾ ਜ਼ੁਲਮ ਇਹਨਾਂ ਨੇ ਕੀਤਾ ਹੈ ਇਹਨਾਂ ਦੇ ਖਿਲਾਫ ਨਾ। ਤੋ ਇਹ ਬੜਾ ਉਹਦਾ ਇੱਕ ਰਿਕਰਿੰਗ ਥੀਮ ਹੈ ਕਿ ਨੇਚਰ ਨੂੰ ਨਾਲ ਨਾਲ ਲੈ ਕੇ ਚੱਲਦਾ ਪਿਆ ਸ਼ੁਰੂ ਤੋਂ ਨਾ। ਔਰ ਨੇਚਰ ਜਿਹੜੀ ਇਹਦੇ ਵਿੱਚ ਸਾਇਲੈਂਟ ਨਹੀਂ ਹੈਗੀ, ਨੇਚਰ ਇੱਕ
it's acting as if nature is one of the characters. हाँ बिल्कुल सही। ਔਰ ਇੱਕ ਹੋਰ ਵੀ ਗੱਲ ਹੈ ਕਿ ਦੇਖੋ ਇਹ ਹਾਫਿਜ਼ ਬਰਖੁਰਦਾਰ ਕਿੰਨੇ ਬੰਦ ਇਹਦੇ ਤੇ ਡਿਵੈਲਪ ਕਰ ਰਿਹਾ ਕਿ ਇਹ ਜਿਹੜਾ ਜ਼ੁਲਮ ਹੋਇਆ ਉਹਨੂੰ ਰਿਪੀਟਡਲੀ ਸਟ੍ਰੈਸ ਕਰੀ ਜਾ ਰਿਹਾ ਬਾਰ-ਬਾਰ। ਜੇ ਵਾਰਿਸ ਸ਼ਾਹ ਹੁੰਦਾ ਉਹਨੇ ਤਾਂ ਇੱਕੋ ਹੀ ਲਾਈਨ 'ਚ ਮੁਕਾ ਕੇ ਨਿਕਲ ਜਾਣਾ ਸੀ, ਪਰ ਇਹ ਇਸੇ ਚੀਜ਼ ਨੂੰ ਡਿਵੈਲਪ ਕਰ ਰਿਹਾ ਹੋਰ ਵੀ ਜ਼ਿਆਦਾ ਕਿ ਜ਼ੁਲਮ ਜਿਹੜਾ ਹੈਗਾ ਉਹਦੇ ਤੇ ਇੱਕ ਕਿਸਮ ਜਿਹੜਾ ਸੀਨ ਕ੍ਰੀਏਟ ਹੋ ਰਿਹਾ ਕਿ ਬਹੁਤ ਹੀ ਜ਼ੁਲਮ ਸਿਤਮ ਹੋ ਰਿਹਾ ਔਰ ਬੜਾ ਸਟ੍ਰੈਸ ਕਰ ਰਿਹਾ ਉਸ ਚੀਜ਼ ਨੂੰ। ਮੈਨੂੰ ਤਾਂ ਬਸ ਇਹਦੇ 'ਚ ਇਹ ਜ਼ਿਆਦਾ ਚੀਜ਼ ਲੱਗੀ ਕਿ ਉਹਨੇ ਜਿਹੜਾ ਕਿਹਾ ਨਾ ਆਸ਼ਿਕ ਅਤੇ ਮਾਸ਼ੂਕ ਤੇ ਜ਼ੁਲਮ ਕੀਤਾ ਹੈ ਜੱਗ ਜਾਟ ਨੂੰ, ਉਹਨੇ ਉਹ ਬਣਾਇਆ ਹੈ ਇੱਕ ਸੋਸ਼ਲ ਜਿਹੜਾ ਨੈਟਵਰਕ ਹੈ ਸੈਟਅਪ ਜਿਹੜਾ ਹਰ ਚੀਜ਼ ਦੇ ਖਿਲਾਫ ਉਹ ਆ ਜਾਂਦਾ ਹੈ ਸਮਾਜ। ਤੇ ਉਹਨੇ ਇਹ ਲਫ਼ਜ਼ ਤਾਂ ਮੈਨੂੰ ਬਜ਼ਾਹਿਰ ਲੱਗਦਾ ਕਿ ਉਹਨੇ ਤਾਂ ਕੀਤਾ ਕਿ ਸ਼ੋਹਰਤ ਆਸੀ ਹੈ ਜੱਟ ਆਪਣੀ ਇਨਾਮ ਵਾਸਤੇ ਸਾਰਾ ਕਰਦਾ, ਬਾਕੀ ਅੱਗੇ ਤੇ ਫਿਰ ਉਹੀ ਵਾਕਿਆ ਸਾਰਾ। हाँ जी पढ़ो जी अगे। ਅੱਗੇ ਮੈਂ ਪੜ੍ਹ ਦੇਣਾ 179 ਮੇਰਾ ਹੀ ਨੰਬਰ ਹੈ ਨਾ। हाँ जी 179 ਵੇਖ ਬਿਰਹੋਂ ਦੇ ਕਾਰਨੇ ਰਾਹੀਂ ਰੁਨੀ ਬਾਰ ਦੁਕਨ ਜਿੰਗਰ ਵਨਾ ਤੇ ਪੀਲੂ ਦੀ ਤਿਰਮਕਾਰ ਪੰਜੋ ਵਾਂਗ ਨਹੀਂ ਕੀ ਜੇ पिंजू पिंजू ਪਿੰਜੋ ਓ ਵਾਹ ਪਿੰਜੋ ਵਾਂਗੂ ਬੋਟੀਆਂ ਰਤੋਂ ਰੋਵਨ ਝਾੜ ਜੰਡਾਂ ਲਿਟਾਂ ਖੋਲੀਆਂ ਮਾਤਮ ਦੇ ਕਰ ਹਾਰ। ਵਾਹ ਵਾਹ। वेख बिरहों बिरहों मैंने जड़ी जुदाई है, बिरहा 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 आखिए बिरहा तू सुल्तान बाबा फरीद दा। वेख बिरहों दे कारने मैंने ओदे कम ओदा जेड़े एक्शन ने राही रुनी बार ਜਿਹੜਾ ਪੰਜਾਬ ਦਾ ਇਲਾਕਾ ਸੀ ਸਾਰਾ ਬਾਹਰ ਹੀ ਸੀ, ਬਾਰਾਂ ਹੀ ਹੁੰਦੀਆਂ ਸੀ। ਇੱਥੇ ਬਾਹਰ ਤੋਂ ਮੁਰਾਦ ਹੈਗੀ ਹੈ ਰਾਵੀ ਤੇ ਚਨਾਹ ਦੇ ਵਿਚਕਾਰਲਾ ਇਲਾਕਾ ਜਿੱਥੋਂ ਦੀ ਇਹ ਪੂਰੀ ਕਹਾਣੀ ਹੈ। ਤੇ ਰਸਤੇ ਜਿਹੜੇ ਨੇ 12 ਦੇ ਰਸਤੇ ਜਿਹੜੇ ਨੇ ਇਹ ਬਿਰਹਾ ਦੇ ਜਿਹੜੇ ਕੰਮ ਨੇ ਇਹਨੂੰ ਵੇਖ ਕੇ 12 ਦੇ ਰਸਤੇ ਜਿਹੜੇ ਨੇ ਉਹ ਵੀ ਰੋ ਪਏ ਨੇ। ਦੁੱਖਣ ਜਿੰਗਰ ਮੈਨੇ ਟਿੱਡੀਆਂ ਜਿਹੜੀਆਂ ਨੇ, ਵੰਨਾ ਦਰਖਤ ਦੁੱਖ ਰਹੇ ਨੇ ਉਹ ਵੀ ਦੁੱਖ ਵਿੱਚ ਨੇ, ਟਿੱਡੀਆਂ ਤੱਕ ਔਰ ਰੁੱਖ ਵੀ, ਤੇ ਪੀਲੂ ਦੀ ਤ੍ਰਿਮਕਾਰ ਪੀਲੂ ਜਿਹੜਾ ਉਹ ਵੀ ਰੁੱਖ ਹੈ, ਵਨ ਦਾ ਫਲ ਹੈ ਮੇਰਾ ਹਾਲ, ਵਨ ਦਾ ਦਰਖਤ ਹੈ, ਤ੍ਰਿਮਕਾਰ ਟਪਕ ਰਿਹਾ। ਉਹ ਇੱਥੇ ਲਿਖਿਆ ਛਿੜਕਾ ਵੀ ਲਿਖਿਆ ਤਰੌਂਕਾ ਵੀ ਲਿਖਿਆ ਕਿ ਉਹ ਜਿਹੜੇ ਨੇ ਉਹਦੇ ਫਲ ਜਿਹੜੇ ਨੇ ਉਹ ਡਿੱਗ ਰਹੇ ਨੇ ਜਾਂ ਟਪਕ ਰਹੇ ਨੇ। ਪਿੰਜੂ ਹੈਗਾ ਕਰੀਰ ਦਾ ਪੱਕਾ ਫਲ। ਪਿੰਜੂ ਵਾਂਗੂ ਬੂਟੀਆਂ ਜਿਹੜੀਆਂ ਨੇ ਬੂਟੇ ਜਿਹੜੇ ਨੇ, ਰਤੋਂ ਰੋਵਣ ਝਾੜ ਵੀ ਝਾੜੀਆਂ ਨੇ ਜਾਂ ਨਿੱਕੇ ਵਾਂਗੂ ਰੋ ਰਹੇ ਨੇ, ਝਾੜੀਆਂ ਰੋ ਰਹੀਆਂ ਨੇ। ਜੰਡਾਂ ਲੱਟਾਂ ਖੋਲੀਆਂ ਜਿਹੜੇ ਜੰਡ ਦੇ ਰੁੱਖ ਨੇ ਉਹਨਾਂ ਨੇ ਆਪਣੀਆਂ ਲੱਟਾਂ ਜਿਹੜੀਆਂ ਉਹਨਾਂ ਦੀ ਸ਼ਾਖਾਂ ਮੁਰਾਦ ਹੈ ਸ਼ਾਇਰੀ ਹੈ, ਉਹਨਾਂ ਦੀਆਂ ਜਿਹੜੀਆਂ ਨੇ ਲਗਰਾਂ ਨੇ ਜਾਂ ਸ਼ਾਖਾਂ ਨੇ ਉਹ ਖੋਲੀਆਂ ਹੋਈਆਂ ਨੇ ਆਪਣੀਆਂ। ਔਰ ਮਾਤਮ ਦੇ ਉਹਨਾਂ ਨੇ ਜਿਹੜੇ ਝੁੰਡ ਨੇ ਉਹਨਾਂ ਨੇ ਮਾਤਮ ਦੇ ਹਾਰ ਪਾਏ ਹੋਏ ਨੇ ਆਪਣੇ, ਉਹਨਾਂ ਨੇ ਆਪਣੇ ਗਲਾਂ ਦੇ ਵਿੱਚ ਉਹ ਹਾਰ ਜਿਹੜੇ ਨੇ ਉਹ ਹਾਰ ਬਣਾ ਕੇ ਜਿਹੜੀਆਂ ਲੱਟਾਂ ਖੋਲੀਆਂ ਹੋਈਆਂ ਨੇ। ਝਾੜੀਆਂ ਜਿਹੜੀਆਂ ਨਿੱਕੇ ਬੂਟੇ ਨੇ, ਤੇ ਪਿੱਪਲ ਜਿਹੜਾ ਹੈ ਪੀਲੂ ਜਿਹੜਾ ਮੇਰੇ ਖਿਆਲ ਥੋੜੀ ਜਿਹੀ ਲਾਲੀ ਵੀ ਹੁੰਦੀ ਹੈ ਥੋੜੀ ਜਿਹੀ। ਦੁੱਖਣ ਮੈਨੇ ਰੋ ਰਹੇ ਨੇ। ਇਹਦੇ ਵਿੱਚ ਵੀ ਜਿਹੜਾ ਹੈ ਫਿਰ ਨੇਚਰ ਦੀ ਹੀ ਗੱਲ ਕਰ ਰਿਹਾ ਦੁਬਾਰਾ।
ਉਹੀ ਪਿਛਲਾ ਹੀ ਕੰਟੀਨਿਊਸ਼ਨ ਉਹਦੀ ਕਿ ਜਿਵੇਂ ਉਹ ਨੇਚਰ ਨੂੰ ਆਪਣੀ ਲਿਆ ਰਿਹਾ ਸ਼ਾਇਰੀ 'ਚ, ਲੇਕਿਨ ਇੱਥੇ ਉਹਨੇ ਉਹਨੂੰ ਐਨੀਮੇਟ ਕਰ ਦਿੱਤਾ ਨੇਚਰ ਨੂੰ। ਦੈਟ ਇਜ਼ ਇੰਟਰਸਟਿੰਗ ਕਿ ਪਹਿਲੇ ਤਾਂ ਨੇਚਰ ਹੈਗੀ ਸੀ, ਉਹ ਉਹਨੇ ਦਿਖਾਈ ਹੈ ਕਿ ਨੇਚਰ ਕੀ ਮਹਿਸੂਸ ਕਰਦੀ ਪਈ ਹੈ। ਇਸ ਬੰਦ 'ਚ ਦਿਖਾ ਰਿਹਾ ਕਿ ਨੇਚਰ ਇਨਸਾਨਾਂ ਤਰ੍ਹਾਂ ਰੋ ਰਹੀ ਹੈ। ਐਨੀਮੇਟ ਕਰ ਦਿੱਤਾ ਉਹਨੂੰ, ਉਹਨਾਂ ਨੂੰ ਇੱਕ ਜਿੰਦਾ ਇਨਸਾਨਾਂ ਨਾਲ ਵੱਖਰਾ ਦਿਖਾ ਰਿਹਾ ਕਿ ਜਿਵੇਂ ਕੋਈ ਇਨਸਾਨ ਦੁੱਖ ਦੇ ਵਿੱਚ ਵਾਲ ਖੋਲ ਕੇ ਤੇ ਮਾਤਮ ਕਰਦਾ, ਤੇ ਦਰਖਤ ਵੀ ਤੇ ਨੇਚਰ ਵੀ ਤੇ ਬੂਟੇ ਵੀ ਸਾਰੇ ਜਿਹੜੇ ਨੇ ਇਨਸਾਨਾਂ ਤਰ੍ਹਾਂ ਵਾਲ ਖੋ ਕੇ ਤੇ ਮਾਤਮ ਕਰਦੇ ਪਏ ਨੇ। ਏਡਾ ਵੱਡਾ ਜ਼ੁਲਮ ਹੋਇਆ। ਬੜਾ ਇੰਟਰਸਟਿੰਗ ਹੈ ਵੈਸੇ ਇਹਦਾ ਇੰਨਾ ਨੇਚਰ ਨੂੰ ਐਨੀਮੇਸ਼ਨ 'ਚ ਲਿਆਉਣਾ। ਮੈਂ ਨਹੀਂ ਵੇਖਿਆ ਵਾਰਿਸ ਸ਼ਾਹ ਦੇ ਜਾਂ ਕਿਸੇ ਹੋਰ ਸੂਫੀ ਕਿਸੇ 'ਚ ਨਾ ਇਸ ਤਰ੍ਹਾਂ ਨੇਚਰ ਨੂੰ ਲਿਆ ਕੇ ਤੇ ਨੇਚਰ ਦੇ ਥਰੂ ਹੀ ਰਾਹੀਂ, ਨੇਚਰ ਹੀ ਡਿਵਾਈਸ ਹੈ ਨਾ ਉਹਨਾਂ ਦੇ ਟ੍ਰੈਜੇਡੀ ਦੀ ਜਿਹੜੀ ਵਾਲੀ ਉਹਦਾ ਜਿਹੜਾ ਸਾਈਜ਼ ਹੈ, ਮੈਗਨੈਨਿਮਿਟੀ ਹੈ ਉਹਦੀ, ਜਿਹੜਾ ਖਲਾਰ ਹੈ ਇਸ ਟ੍ਰੈਜੇਡੀ ਦਾ, ਦੁੱਖ ਦਾ, ਉਸ ਦੁੱਖ ਦੇ ਖਲਾਰ ਨੂੰ ਬਿਆਨ ਕਰਨ ਵਾਸਤੇ ਤੇ ਉਹ ਹੁਣ ਨੇਚਰ ਦੇ ਰਾਹੀਂ ਬਿਆਨ ਕਰਦਾ ਪਿਆ, ਕਿਉਂਕਿ ਉੱਥੇ ਹੁਣ ਕੈਰੈਕਟਰ ਕੋਈ ਨਹੀਂ ਨਾ, ਉਹ ਜੰਗਲ 'ਚ ਮਾਰ ਕੇ ਚਲੇ ਗਏ ਨੇ। ਸੋ ਦੈਟ ਹਾਫਿਜ਼ ਬਰਖੁਰਦਾਰ ਦਾ ਬੜਾ ਕਮਾਲ ਹੈ। ਬਸ ਮੈਂ ਕਹਿਣਾ ਸੀ। ਅੱਛਾ, ਮੈਂ ਥੋੜਾ ਜਿਹਾ ਇਸ ਲਾਈਨ ਨੂੰ ਜਿਹੜੀ ਹੈਗੀ ਕਿ ਪੀਂਜੂ ਵਾਂਗੂ ਬੂਟੀਆਂ ਨੂੰ ਮੈਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਬੋਟੀਆਂ ਰਤੋਂ ਰੋਵਣ ਝਾੜ ਕੇ ਪੱਕੇ ਪੀਂਜੂ ਦੇ ਜਿਹੜੇ ਫਲ ਨੇ ਉਹਨਾਂ ਵਿੱਚੋਂ, ਜਿੱਦਾਂ ਬੋਟੀਆਂ ਦੇ ਵਿੱਚੋਂ, ਮੀਟ ਦੀਆਂ ਬੋਟੀਆਂ ਦੇ ਵਿੱਚੋਂ ਖੂਨ ਵਗ ਰਿਹਾ, ਇਸ ਤਰ੍ਹਾਂ ਰਤੋਂ ਰੋਵਣ ਝਾੜ, ਉਹਨਾਂ ਦਾ ਝਾੜ ਆ ਜਿਹੜਾ ਖੂਨ ਵਗ ਰਿਹਾ, ਜਿਵੇਂ ਬੋਟੀਆਂ ਚੋਂ ਖੂਨ ਵਗ ਰਿਹਾ। ਮਤਲਬ ਐਕਸਟ੍ਰੀਮ ਫਾਰਮ ਆਫ ਜਿਹੜੀ ਸਹੀ ਹੈ, ਸਹੀ ਤੁਸੀਂ ਉਹਦੀ ਪੈਰਾਫਰੇਜ਼ਿੰਗ ਸਹੀ ਕੀਤੀ। ਜਿਹੜਾ ਕਰੀਰ ਦਾ ਜਿਹੜਾ ਪੱਕਿਆ ਫਲ ਹੈ ਬੋਟੀਆਂ ਵਾਂਗਰ ਹੈ, ਔਰ ਉਹ ਇਸ ਤਰ੍ਹਾਂ ਉਹਦੇ ਵਿੱਚ ਰਤ ਜਿਹੜਾ ਇਹ ਲਹੂ ਹੈਗਾ, ਜਿਵੇਂ ਝਾੜੀਆਂ ਜਿਹੜੀਆਂ ਨੇ ਰੋ ਰਹੀਆਂ ਨੇ, ਲਹੂ ਲਹਾਨ ਹੋ ਕੇ ਤੋਂ ਰੋ ਰਹੀਆਂ ਨੇ ਝਾੜੀਆਂ। ਜ਼ੁਬੈਰ ਸਾਹਿਬ, ਉਹਨੇ ਬੂਟੀਆਂ ਲਿਖਿਆ ਹੈ, ਪੀਂਚੂ ਵਾਂਗੂ ਬੂਟੀਆਂ ਦੇ ਬੋਟੀਆਂ ਦੇ ਵਿੱਚ ਉਹ ਪੇਸ਼ ਨਾ ਪਾਉਂਦਾ ਫਿਰ, ਅਗਰ ਉਹਨੇ ਬੋਟੀਆਂ ਕਹਿਣਾ ਹੁੰਦਾ। ਹਾਂ ਜ਼ਿਆਦਾ ਉਹਨਾਂ ਨੇ ਮੇਰੇ ਕੋਲ ਵੀ ਪੇਸ਼ ਪਈ ਹੈ। ਹਾਂਜੀ, ਬੂਟੀਆਂ ਜਿਵੇਂ ਅਸੀਂ ਕਹਿੰਦੇ ਨਾ ਬੂਟੇ ਤੇ ਬੂਟੀਆਂ ਦੀ ਜਮਾ ਬੂਟੀਆਂ ਵੀ ਕਹਿ ਲਈਦਾ ਜਮਾ ਦੇ ਵਿੱਚ, ਪਲੂਰਲ ਦੇ ਵਿੱਚ। ਮੈਂ ਆਈ ਵਾਂਟ ਟੂ ਮੇਕ ਸ਼ੋਰ ਕਿ ਅਸੀਂ ਅਗਰ ਪੇਸ਼ ਹੈਗਾ ਤੇ ਦੇयर इज अ ਰੀਜ਼ਨ ਫॉर ਪੇਸ਼, ਜਾਂ ਪੇਸ਼ ਗਲਤ ਹੈ, ਕਿਉਂਕਿ ਅਗਰ ਪੇਸ਼ ਹੈਗਾ ਤੇ ਫਿਰ ਉਹਦਾ ਮਤਲਬ ਸਿਰਫ ਬੂਟੀ ਬਣਦਾ, ਬੋਟੀ ਨਹੀਂ ਬਣਦਾ। ਕਿਉਂਕਿ ਤੁਸੀਂ ਲਫ਼ਜ਼ ਤੋਂ ਬਾਹਰ ਨਾ ਜਾਂਦੇ ਜੋ ਲਿਖਿਆ ਹੈ। ਹੁਣ ਬੂਟੀ ਤੇ ਬੋਟੀ ਲਿਖਿਆ ਤੇ ਉਰਦੂ 'ਚ ਇੱਕੋ ਜਿਹਾ ਜਾਂਦਾ ਹੈ, ਲੇਕਿਨ ਇੱਕ ਪੇਸ਼ ਜਿਹੜਾ ਦੋਵਾਂ ਦੇ ਮਤਲਬ ਬਿਲਕੁਲ ਡਿਫਰੈਂਟ ਕਰ ਦਿੰਦਾ। ਮੈਂ ਇਹਨੂੰ ਇਮੈਜਿਨ ਇਸ ਤਰ੍ਹਾਂ ਹੀ ਕਰ ਰਿਹਾ ਸੀ ਕਿ ਕਰੀਰ ਦੇ ਪੱਕੇ ਫਲ ਜਿਹੜੇ ਨੇ ਉਹਨਾਂ ਦੇ ਵਿੱਚੋਂ ਖੂਨ ਦੀ ਤਰ੍ਹਾਂ ਰਤੋ ਰੋਵਣ ਝਾੜ, ਜਿਹੜਾ ਉਹਨਾਂ ਦਾ ਝਾੜ ਹੈ ਨਾ, ਉਹਨਾਂ ਦੀ ਜਿਹੜੀ ਆ ਕੀ ਕਹਿੰਦੇ ਆ, ਉਹਨਾਂ ਚੋਂ ਝੜ ਰਿਹਾ ਖੂਨ ਵਗ ਰਿਹਾ ਉਹਨਾਂ ਚੋਂ। ਨਹੀਂ, ਪਰ ਬੂਟੀਆਂ ਦੇ ਵਿੱਚੋਂ ਖੂਨ ਵਗਣਾ ਤਾਂ ਮੁਸ਼ਕਿਲ ਹੈ। ਮੈਂ ਕਿਹਾ ਬੂਟੀਆਂ ਦੋਵੇਂ ਕੁਛ ਵੀ ਹੋ ਸਕਦਾ, ਮਤਲਬ ਇਹ ਸੋਚਣ ਦੀ ਗੱਲ ਹੀ ਆ। ਨਹੀਂ, ਉਹ ਤੁਹਾਡੀ ਬਿਲਕੁਲ ਠੀਕ ਹੈ। ਰਤੋਂ ਰੋਵਨ ਝਾੜ, ਉਹ ਇੱਥੇ ਲਿਖਦਾ ਪਿਆ ਬੂਟੀਆਂ। ਅਸੀਂ ਉਰਦੂ 'ਚ ਜਦੋਂ ਇੱਕ ਪੇਸ਼ ਜ਼ਬਰ ਜ਼ੇਰ ਪੜ੍ਹਨੇ ਆ ਨਾ, ਤੇ ਉਹ ਬਿਲਕੁਲ ਸਾਊਂਡ ਚੇਂਜ ਹੋਣ ਦੇ ਨਾਲ ਲਫ਼ਜ਼ ਦਾ ਮਤਲਬ ਬਿਲਕੁਲ ਬਦਲ ਜਾਂਦਾ। ਜਿਵੇਂ ਪੈਰ ਤੇ ਪੀਰ ਅਸੀਂ ਇੱਕੋ ਜਿਹਾ ਲਿਖਣੇ ਆ ਉਰਦੂ 'ਚ, ਇਹਦੇ 'ਚ ਸ਼ਾਹਮੁਖੀ 'ਚ, ਲੇਕਿਨ ਜਦੋਂ ਅਸੀਂ ਜ਼ੇਰ ਪਾ ਦਿੰਦੇ ਨਾ ਪੈਰ ਦੇ ਥੱਲੇ, ਉਹ ਫਿਰ ਪੀਰ ਬਣ ਜਾਂਦਾ। ਸੋ ਜਿਵੇਂ ਤੁਹਾਨੂੰ ਪਤਾ ਨਾ, ਡਾਕਟਰ ਸਾਹਿਬ ਕਹਿੰਦੇ ਨੇ ਕਿ ਤੁਸੀਂ ਜਿਹੜਾ ਲਫ਼ਜ਼ ਲਿਖਿਆ ਨਾ, ਸ਼ਬਦ ਜਿਹੜਾ, ਤੁਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ। ਮੈਂ ਪੂਰੇ ਲਾਈਨ ਦੀ ਮਤਲਬ ਕੱਢ ਰਿਹਾ ਸੀ, ਤੁਸੀਂ ਇੱਕ ਲਫ਼ਜ਼ ਦਾ ਮਤਲਬ ਕੱਢ ਰਹੇ ਹੋ, ਮੈਂ ਸਾਰੀ ਲਾਈਨ ਦਾ ਮਤਲਬ ਕੱਢ ਰਿਹਾ। ਮੈਂ ਜ਼ੁਬੈਰ ਸਾਹਿਬ ਪੁੱਛ ਰਿਹਾ ਸੀ ਕਿ ਕਿਆ ਇਜ਼ ਇਟ ਅਪਰੋਪਰੀਏਟ ਕਿ ਅਸੀਂ ਇੱਕ ਲਫ਼ਜ਼ ਲਿਖਿਆ ਬੂਟੀ ਤੇ ਇੱਕ ਲਫ਼ਜ਼ ਲਿਖਿਆ ਹੁੰਦਾ ਬੋਟੀ। ਬੋਟੀ ਹੁੰਦੀ ਹੈ ਗੋਸ਼ਤ ਦੀ ਤੇ ਬੂਟੀ ਹੁੰਦੀ ਹੈ ਦਰਖਤ ਦੀ, ਤੇ ਉਹਨੂੰ ਕਿਹਾ ਅਸੀਂ ਇਸ ਤਰ੍ਹਾਂ ਇੰਟਰਚੇਂਜ ਕਰ ਸਕਦੇ ਹਾਂ, ਇੰਟਰਪ੍ਰੀਟੇਸ਼ਨ ਕਰਦੇ ਹਾਂ। ਵੈਸੇ ਤਾਂ ਪੇਸ਼ ਪਈ ਉਹ ਬੂਟੀਆਂ ਹੀ ਹੈ, ਹਾਂਜੀ, ਲੇਕਿਨ ਕਿ
ਬੂਟੇ ਜਿਹੜੇ ਬੂਟੇ ਜਾਂ ਬੂਟੀਆਂ ਤੇ ਬੂਟੀਆਂ ਦੂਸਰੀਆਂ ਜਿਹੜੀਆਂ ਗੋਸ਼ਤ ਦੀਆਂ ਥੋੜਾ ਜਿਹਾ ਉਹਦੀ ਆਵਾਜ਼ ਮਿਲਦੀ ਹੈ, ਸਾਊਂਡ ਮਿਲਦੀ ਹੈ, ਤੇ ਤੁਸੀਂ ਉਹ ਖਿਆਲ ਦੇ ਘੋੜੇ ਉਧਰ ਦੌੜਾ ਸਕਦੇ ਹੋ, ਉਹਦੀ ਕੋਈ ਮਨਾਹੀ ਨਹੀਂ ਹੈ। ਠੀਕ ਹੈ, ਠੀਕ ਹੈ, ਠੀਕ ਨਹੀਂ, ਉਹ ਮਨਾਈ ਹਾਂ, ਠੀਕ। ਸ਼ਾਇਰੀ ਦੇ ਵਿੱਚ ਗੁੰਜਾਇਸ਼ ਹੁੰਦੀ ਹੈ ਕਿ ਤੁਸੀਂ ਇੱਕ ਲਫ਼ਜ਼ ਨੂੰ, ਸਟ੍ਰੈਚ ਕਰ ਕਿਉਂਕਿ ਪੁਰਾਣੀ ਸ਼ਾਇਰੀ ਹੈ ਤੇ ਅਸੀਂ ਉਹਦੇ ਚ ਪੋਸਿਬਿਲਿਟੀਜ਼ ਲੈ ਸਕਦੇ ਹਾਂ। ਕੋਈ ਸਾਨੂੰ ਤਾਂ ਪਤਾ ਨਹੀਂ ਹੋਏਗਾ ਉਸ ਜ਼ਮਾਨੇ ਚ ਕੀ ਸੀ ਸਾਰਾ, ਜਿਸ ਟਾਈਮ ਉਹ ਲਿਖ ਰਿਹਾ ਸੀ, ਸ਼ਾਇਦ ਲੋਕੀ ਉਹਨੂੰ 100% ਸਹੀ ਸਮਝ ਰਹੇ ਹੋਣ, ਲੇਕਿਨ ਅਸੀਂ ਤੇ ਹੁਣ ਟੇਵਾ ਲਾਉਂਦੇ ਹਾਂ ਉਹਨੂੰ ਅੰਡਰਸਟੈਂਡ ਕਰਨ ਲਈ, ਕਿਉਂਕਿ ਟਾਈਮ ਐਂਡ ਸਪੇਸ ਤੋਂ ਅਸੀਂ ਬਹੁਤ ਦੂਰ ਆ ਚੁੱਕੇ ਹਾਂ। ਬਿਲਕੁਲ ਠੀਕ ਹੈ। ਪਲੱਸ ਆਪਣੇ ਸ਼ਾਇਰ ਦਾ ਇਹ ਇੱਕ ਇਮੇਜਿਨੇਸ਼ਨ ਵੀ ਆ ਨਾ, ਉਹਨੇ ਵੀ ਇੱਕ ਸਿਮਲੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਕਿਹੜਾ ਕੋਈ ਰੀਅਲਿਸਟਿਕ ਉਹਨਾਂ ਚੋਂ ਕੋਈ ਖੂਨ ਵਗਣਾ, ਜਾਂ ਅਗਲੀ ਲਾਈਨ 'ਚ ਜੰਡਾਂ ਨੇ ਕਿਹੜੀਆਂ ਆਪਣੀਆਂ ਲਟਾਂ ਖੋਲਣੀਆਂ, ਮਤਲਬ ਦੀਜ਼ ਆਰ ਸ਼ਾਇਰ ਦੇ ਉੜਨਵੇਂ ਖਿਆਲ ਹੀ ਨੇ ਨਾ। ਠੀਕ। ਲੇਕਿਨ ਉਹਨੇ ਪੂਰਾ ਲੈਂਡਸਕੇਪ ਜਿਹੜਾ ਨਾ ਰਾਹੀ ਰੁੰਨੀ ਬਾਰ, ਪੂਰਾ ਲੈਂਡਸਕੇਪ ਜਿਹੜਾ, ਪੂਰੀ ਬਾਰ ਜਿਹੜੀ ਹੈ ਉਹਨੂੰ ਰੁਲਾਤਾ ਉਹਨੇ, ਔਰ ਸਾਰੇ ਪਰਿੰਦੇ ਟਿੱਡੀਆਂ ਤੱਕ ਉਹਨੇ ਕਿਹਾ ਜੀ ਰੋ ਰਹੀਆਂ ਨੇ, ਰੁੱਖ ਰੋ ਰਹੇ ਨੇ, ਰੁੱਖਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹਨਾਂ ਚੋਂ ਲਹੂ ਡਿੱਗ ਰਿਹਾ। ਜੰਡ ਹੇਠਾਂ ਹੀ ਸੁੱਤਾ ਸੀ ਉਹ ਮਿਰਜ਼ਾ, ਉਹਨਾਂ ਨੇ ਉਹ ਮਾਤਮ ਕਰ ਰਹੀਆਂ ਨੇ। ਵੈਸੇ ਤੁਸੀਂ ਕਹਿ ਰਹੇ ਸੀ ਨਾ ਕਿ ਜੰਡ ਦਾ ਪੇੜ ਹਾਲੇ ਵੀ ਹੈਗਾ, ਪਰ ਜੰਡ ਦੀ ਪੇੜ ਦੀ ਉਮਰ ਕਾਫੀ ਹੁੰਦੀ ਹੈ, 400-500 ਸਾਲ ਹੁੰਦੀ ਹੈ ਉਮਰ। 400-500 ਸਾਲ ਹੁੰਦੀ, ਛੋਟਾ ਹੁੰਦਾ, ਜ਼ਿਆਦਾ ਉੱਚਾ ਨਹੀਂ ਹੁੰਦਾ। ਹਾਂਜੀ, ਛੋਟਾ ਕੱਦ ਇੰਨਾ ਜ਼ਿਆਦਾ ਨਹੀਂ ਹੁੰਦਾ, ਛੋਟਾ ਹੀ ਹੁੰਦਾ। ਛਾਵਾਂ ਦੀ ਮੇਰਾ ਛਾਂ ਦੀ ਕਾਫੀ ਗਣੀ ਹੁੰਦੀ। ਹਾਂਜੀ ਸਹੀ ਸਾਹਿਬ, ਤੁਸੀਂ ਪੜ੍ਹਨਾ ਹੁਣ ਆਖਰੀ। ਚਲੋ ਮੈਂ ਪੜ੍ਹ ਦੇਣਾ। ਹਾਂਜੀ ਮੈਂ ਪੜ੍ਹ ਦੇਣਾ 180 ਜੀ। ਹੁਣ ਸਾਹਿਬਾਂ ਦੀ ਜ਼ਾਰੀ ਤੋਂ ਦੁਬਾਰਾ ਅਸੀਂ ਵਾਪਸ ਆ ਗਏ। ਭੋਰ ਕਲਬੂਤੋਂ ਕੰਬਿਆ, ਟੁਰਦੇ ਵੇਖ ਸਿਆਲ, ਪਟ ਪਟ ਕੱਢੇ ਮਹਿੰਡੀਆਂ, ਦਹੀਂ ਪਾਲੇ ਵਾਲ, ਸੁਖ ਨਾ ਸੁੱਤੀ ਨਾਲ ਵੇ, ਲਾਈਓ ਨਾ ਛਾਤੀ ਨਾਲ, ਆ ਕੇ ਨਹੀਂ ਵੇਖਣਾ ਮੈਂ ਨਕਰਮੀ ਹਾਲ। ਹੁਣ ਸਾਹਿਬਾਂ ਦਾ ਬਿਆਨ ਆ ਗਿਆ, ਉਹ ਜਿਹੜੀਆਂ ਸਾਰੀਆਂ ਉਹਦੀਆਂ ਹਸਰਤਾਂ, ਜਿਹੜੀਆਂ ਸਦਰਾਂ, ਡਿਜ਼ਾਇਰ ਜਿਹੜੀਆਂ ਉਹ ਨਹੀਂ ਪੂਰ ਸਕੀ। ਭੌਰ ਜਿਹੜਾ ਉਹ ਉੱਡਿਆ ਭੌਰ ਥੀਆ ਪਰਦੇਸੀ, ਅੱਗੇ ਰਾਹ ਗਮਦਾ ਪਿਆਰੇ ਲਾਲ ਕਿਆ ਪਰਵਾਸਾ, ਦਮਦਾ। ਸ਼ਾਹ ਹੁਸੈਨ ਦੀ ਲਾਈਨ ਹੈ। ਉੱਡਿਆ ਭੌਰ ਜਿਹੜਾ ਹੈ ਆਮ ਤੌਰ ਤੇ ਸਾਡੇ ਪੰਜਾਬੀ ਸ਼ਾਇਰੀ ਵਿੱਚ ਰੂਹ ਨੂੰ ਕਿਹਾ ਜਾਂਦਾ ਹੈ, ਜਾਨ ਨੂੰ, ਔਰ ਕਲਬੂਤ ਜਿਹੜਾ ਉਹ ਜਿਸਮ ਹੈ। ਉਹਦੀ ਰੂਹ ਵੀ ਕੰਬੀ ਹੈ, ਉਹਦਾ ਜਿਸਮ ਵੀ ਕੰਬਿਆ। ਟੁਰਦੇ ਵੇਖ ਸਿਆਲ, ਉਹਨੇ ਸਾਹਮਣੇ ਨਜ਼ਰ ਆਏ ਨੇ ਉਹਦੇ ਕਬੀਲੇ ਦੇ ਲੋਕ, ਮਾਣੀ, ਤੇ ਉਹਦੀ ਰੂਹ ਵੀ ਕੰਬ ਰਹੀ ਹੈ, ਉਹਦਾ ਜਿਸਮ ਵੀ ਕੰਬ ਰਿਹਾ। ਪਟ ਪਟ ਕੱਢੇ ਮਹਿੰਡੀਆਂ, ਦਹੀਂ ਪਾਲੇ ਵਾਲ, ਜਿਹੜੇ ਉਹਨੇ ਬੜੀ ਮਿਹਨਤ ਦੇ ਨਾਲ ਉਹ ਪਾਲੇ ਸੀ, ਵਾਲ ਜਿਹੜੇ ਪਾਲੇ ਸੀ, ਉਹਨਾਂ ਨੂੰ ਪਟ ਪਟ ਕੇ ਉਹ ਆਪਣੀਆਂ ਜਿਹੜੀਆਂ ਮਹਿੰਡੀਆਂ ਨੇ ਉਹਨਾਂ ਨੂੰ ਖੋਲ ਰਹੀ ਹੈ, ਪੱਟ ਰਹੀ ਹੈ ਉਹਨਾਂ ਨੂੰ। ਦਹੀਂ ਮੈਨੇ ਜਿਸਮ ਹੈ, ਜਿਹਦੇ ਵਿੱਚ ਜਿਹੜੇ ਉਹਨੇ ਆਪਣੇ ਜਿਸਮ ਨਾਲ ਪਾਲੇ ਸਨ। ਸੁੱਖ ਨਾ ਸੁੱਤੀ ਨਾਲ ਵੇ, ਲਾਇਓ ਨਾ ਛਾਤੀ ਨਾਲ। ਮਿਰਜ਼ੇ ਦੀ ਗੱਲ ਕਰ ਰਹੀ ਹੈ ਕਿ ਮੈਂ ਸੁੱਖ ਨਾਲ ਉਹਦੇ ਨਾਲ ਨਹੀਂ ਸੋ ਸਕੀ, ਉਹਨੂੰ ਛਾਤੀ ਨਾਲ ਨਹੀਂ ਲਾ ਸਕੀ। ਆ ਕੇ ਨਹੀਂ ਉਹ ਵੇਖਣਾ, ਸ਼ਾਇਦ ਸਵਾਲ ਕਰ ਰਹੀ ਹੈ ਕਿ ਤੂੰ ਆ ਕੇ ਹੁਣ ਨਹੀਂ ਦੇਖਣਾ ਮੈਂ ਨਕਰਮੀ ਦਾ ਹਾਲ। ਨਕਰਮੀ ਮੈਨੇ ਭੈੜੇ ਨਸੀਬ ਵਾਲੀ ਔਰਤ ਜਿਹੜੀ ਹੈ, ਉਹਦਾ ਤੂੰ ਹਾਲ ਜਿਹੜਾ ਹੈ ਨਹੀਂ ਦੇਖਣਾ। ਕਰਮੀ ਤੋਂ ਮੈਂ ਨਕਰਮੀ ਬਣਿਆ। ਪੁਸ਼ਪਾ ਜੀ ਦੱਸਣਗੇ, ਕਰਮ ਤੇ ਬੜਾ ਜ਼ਬਰਦਸਤ ਲਫ਼ਜ਼ ਹੈ ਨਾ, ਕਰਮ ਤੋਂ ਨਕਰਮ। ਕਰਮ ਹੈ ਅੱਛੇ ਕੰਮ ਵਾਲਾ, ਕਰਮਾਂ ਵਾਲਾ। ਡਾਕਟਰ ਸਾਹਿਬ ਵੀ ਤੇ ਕਹਿੰਦਾ ਕਰਮਾਂ ਵਾਲੀ।
ਕਰਮਾ ਤੋਂ ਨਕਰਮਾ ਸ਼ਾਇਦ। ਹਾਂ, ਕਰਮਾਂ ਵਾਲੀ ਸਰਕਾਰ ਵੀ ਹੈਗੀ ਹੈ। ਉਕਾੜੇ ਦੇ ਕੋਲ ਪੀਰ ਸਾਹਿਬ ਨੇ ਕਰਮਾਂ ਵਾਲੇ। ਗੋਹਰ ਸਾਹਿਬ ਵੀ ਚਲੇ ਗਏ ਨੇ। ਅੱਛਾ, ਮੈਂ ਇੱਕ ਗੱਲ ਕਰਨੀ ਸੀ। ਤੁਸੀਂ ਕਹਿ ਰਹੇ ਸੀ ਨਾ ਕਿ ਪਟ ਪਟ ਕੱਢੇ ਮਿੰਡੀਆਂ ਦਹੀਂ ਪਾਲੇ ਵਾਲ। ਦਹੀਂਆਂ ਵਾਲਾਂ ਨੂੰ ਧੋਣੇ ਲਈ ਪੁਰਾਣੇ ਜ਼ਮਾਨੇ ਦੇ ਵਿੱਚ ਦਹੀਂ ਦੇ ਨਾਲ ਧੋਂਦੇ ਸੀ ਜਾਂ ਲੱਸੀ ਦੇ ਨਾਲ ਧੋਂਦੇ ਸੀ। ਮੇਰੇ ਕੋਲ ਇੱਥੇ ਉਹ ਸ਼ਾਇਦ ਮਤਲਬ ਉਹ ਹੈ ਵੀ ਹੈ, ਸਹੀ ਹੈ। ਜਿਹੜੇ ਜਿਸਮ ਨਹੀਂ ਹੈ। ਵਾਲਾਂ ਨੂੰ ਦਹੀਂ ਦੇ ਨਾਲ ਮੈਂ ਧੋਤਾ, ਬੜਾ ਖਿਆਲ ਕੀਤਾ। ਔਰ ਅਖੀਰ ਚ ਕਹਿੰਦੇ ਨੇ ਕਿ ਆ ਕੇ ਨਹੀਂ ਹੋ ਵੇਖਣਾ ਮੈਂ ਨਕਰਮੀ ਦਾ ਹਾਲ, ਕਿ ਤੂੰ ਮਿਰਜ਼ੇ ਨੂੰ ਕਹਿ ਰਹੇ ਕਿ ਕਾਸ਼ ਤੂੰ ਆ ਕੇ ਮੇਰਾ ਇਹ ਹਾਲ ਦੇਖ ਸਕਦਾ, ਕਿ ਮੈਂ ਨਕਰਮੀ ਦਾ ਹਾਲ ਤੂੰ ਆ ਕੇ ਨਹੀਂ ਦੇਖ ਸਕਣਾ, ਕਿਉਂਕਿ ਯੂ ਹੈਵ ਡਾਈਡ ਆਲਰੇਡੀ। ਹਾਂ, ਤੂੰ ਆ ਕੇ ਨਹੀਂ ਵੇਖ ਸਕੇਗਾ। ਯਾ ਹਾਂ, ਇਹ ਵੀ ਇੱਕ ਬਹੁਤ ਦੁਖੀ ਲਾਈਨ ਹੈ ਕਿ ਜੋ ਹੋਣਾ ਸੀ ਉਹ ਹੋ ਗਿਆ। ਸਾਰੀ ਸਪੀਡ ਜਿਹੜੀ ਹੈ ਸਟੋਰੀ ਦੀ ਇਸ ਟਾਈਮ ਦੇ ਉੱਤੇ ਉਹਨਾਂ ਨੇ ਸਟੈਂਡ ਸਟਿਲ ਕਰ ਦਿੱਤੀ। ਇੰਨਾ ਜ਼ਿਆਦਾ ਡਿਵੈਲਪ ਕਰੀ ਜਾ ਰਿਹਾ ਨੇ ਦੁੱਖਾਂ ਤਕਲੀਫਾਂ ਨੂੰ, ਉਹਦੇ ਖਿਆਲ ਜਿਹੜੇ ਸਾਹਿਬਾਂ ਦੇ ਨੇ, ਔਰ ਕਾਫੀ ਸਪੀਡ, ਮਤਲਬ ਕਿ ਆਰਾਮ ਨਾਲ ਬੰਦ ਤੇ ਬੰਦ ਲਿਖੀ ਜਾ ਰਿਹਾ ਦੁੱਖ ਤਕਲੀਫਾਂ ਦੇ ਐਕਸਪਲੇਨੇਸ਼ਨ ਜਿਹੜੀ ਹੈ। ਅੱਛਾ, ਉਹਨੇ ਜਿਹੜਾ ਉਹ ਇੰਸੀਡੈਂਟ ਸੀ ਉਹਨੂੰ ਮਾਰਨ ਦਾ, ਉਹ ਤੇ ਨੇ ਫਟਾਫਟ ਖਤਮ ਕਰਤਾ। ਲੇਕਿਨ ਉਹਦੇ ਬਾਅਦ ਜਿਹੜਾ ਪੋਸਟ ਇੰਸੀਡੈਂਟ ਜਿਹੜਾ ਉਹ ਰੋਣਾ ਧੋਣਾ ਹੁੰਦਾ, ਜਿਹੜਾ ਮਾਤਮਜ਼ਾਰੀ ਜਿਹੜੀ ਹੈ ਉਹਨੂੰ ਐਗਜ਼ੈਜਰੇਟ ਕਰਦਾ ਪਿਆ, ਵਿਚ ਮੇਕ ਸੈਂਸ। ਕਿਉਂਕਿ ਤੁਸੀਂ ਦੱਸਣਾ ਚਾਹ ਰਹੇ ਹੋ ਕਿ ਇੱਕ ਜਿਹੜਾ ਇਵੈਂਟ ਹੁੰਦਾ ਉਹਦਾ ਇਨਸਾਨ ਦੇ ਉੱਤੇ ਦਾ ਕੀ ਅਸਰ ਹੁੰਦਾ, ਇੰਪੈਕਟ ਕੀ ਹੁੰਦਾ ਇਮੋਸ਼ਨਲੀ, ਤੇ ਉਹ ਜਿਹੜਾ ਇਮੋਸ਼ਨਲ ਐਸਪੈਕਟ ਆਫ ਇੰਸੀਡੈਂਟ ਹੈ ਉਹਨੂੰ ਐਗਜ਼ੈਜਰੇਟ ਕਰਦਾ ਪਿਆ। ਔਰ ਜਿਹੜਾ ਉਹਦਾ ਸਾੜਨ ਦਾ ਇੰਸੀਡੈਂਟ ਸੀ ਉਹ ਤੁਸੀਂ ਵੇਖਿਆ ਫਟਾਫਟ ਉਹਨੇ ਟਪਾ ਦਿੱਤਾ ਸਾੜ ਸੂੜ ਕੇ। ਸੋ ਆਈ ਥਿੰਕ ਉਹ ਬੜਾ ਉਹ ਇਸ ਲਈ ਫੋਕਸ ਕਰਦਾ ਪਿਆ ਵੀ ਕਿ ਪੋਸਟ ਟ੍ਰੈਜਿਕ ਜਿਹੜੇ ਇਮੋਸ਼ਨਸ ਨੇ ਇਨਸਾਨ ਦੇ, ਉਹ ਕਿਸ ਨਾਲ ਰਿਫਲੈਕਟ ਹੁੰਦੇ ਨੇ, ਤੇ ਉਹ ਕਿਸ ਤਰ੍ਹਾਂ ਉਸ ਜ਼ਮਾਨੇ 'ਚ ਜਾਂ ਨਾਰਮਲੀ ਇਨਸਾਨ ਆਪਣੇ ਦੁੱਖ ਦਾ ਇਜ਼ਹਾਰ ਕਰਦਾ, ਤੇ ਉਹਦੀ ਕੀ ਸਿਚੁਏਸ਼ਨ ਹੁੰਦੀ ਹੈ ਕਿ ਵਾਲ ਪੱਟਦਾ ਆਪਣੇ, ਔਰ ਜ਼ਾਰੋਜ਼ਾਰੀ ਕਰਦਾ, ਉੱਚੀ ਉੱਚੀ ਫਿਕਰੇ, ਦੁਖੀ ਫਿਕਰੇ ਕੱਸਦਾ ਕਿ ਮੈਨੂੰ ਆ ਕੇ ਵੇਖ, ਤੂੰ ਟੁਰ ਗਿਆ, ਮੈਂ ਇਕੱਲੀ ਰਹਿ ਗਈ ਹਾਂ। ਉਹ ਵਿਚਾਰਾ ਰਵਾਇਤੀ ਤੌਰ ਤੇ ਜਿਹੜਾ ਪੋਸਟ ਡੈਥ ਜਿਹੜੀ ਮਾਤਮਜ਼ਾਰੀ ਹੁੰਦੀ ਹੈ ਉਹ ਤੇ ਹੁਣ ਜ਼ਿਆਦਾ ਫੋਕਸ ਕਰਦਾ ਪਿਆ, ਵਿਚ ਮੇਕ ਸੈਂਸ ਕਿ ਇਹ ਬੜਾ ਔਖਾ ਕੰਮ ਹੁੰਦਾ ਹੈ ਕਿ ਤੁਸੀਂ ਇਨਸਾਨੀ ਹਿਊਮਨ ਇਮੋਸ਼ਨਸ ਨੂੰ, ਦੁਖੀ ਖਾਸ ਤੌਰ ਤੇ ਜਿਹੜੇ ਬੀਰੂ ਦੇ ਲਮਹਾਤ ਨੇ, ਉਹਨੂੰ ਤੁਸੀਂ ਇਸ ਤਰ੍ਹਾਂ ਐਗਜ਼ੈਜਰੇਟ ਕਰਕੇ ਤੇ ਬਿਆਨ ਕਰੋ। ਇਹ ਬੜਾ ਔਖਾ ਕੰਮ ਹੈ, ਬਿਕੋਜ਼ ਸਾਰਾ ਇਹ ਆਬਜੈਕਟਿਵ ਨਹੀਂ ਨਾ ਹੈਗਾ, ਸਬਜੈਕਟਿਵ ਹੈ। ਸੋ ਆਈ ਨਾਲੇ ਥਿੰਕ ਉਹਨਾਂ ਨੇ ਸਾਹਿਬਾਂ ਨੂੰ ਵੀ ਅੱਗੇ ਜਾ ਕੇ ਥੋੜੇ ਜਿਹੇ 8-10 ਬੰਦਾਂ ਦੇ ਬਾਅਦ ਸਾਹਿਬਾਂ ਨੂੰ ਵੀ ਉਹਨਾਂ ਨੇ ਮਾਰ ਦੇਣਾ। ਉਹ ਥੋੜੀ ਜਿਹੀ ਸਪੇਸ ਲੈ ਰਿਹਾ ਕਿ ਚਲੋ ਸਾਹਿਬਾਂ, ਹੁਣ ਮਿਰਜ਼ਾ ਤੇ ਨਹੀਂ ਰੋ ਸਕਦਾ ਨਾ, ਮਿਰਜ਼ਾ ਤੇ ਚਲਾ ਗਿਆ। ਜੀ ਤੇ ਹੁਣ ਵੈਣ ਜਿਹੜੇ ਉਹ ਪਾ ਰਹੀ ਹੈ ਸਾਹਿਬਾਂ, ਉਹ ਥੋੜੀ ਜਿਹੀ ਸਪੇਸ ਲੈ ਰਿਹਾ ਕਿ ਚਲੋ ਮੈਂ ਇਹਦੇ ਰਾਹੀਂ ਕੁਛ ਇਹਨਾਂ ਦਾ ਜਿਹੜਾ ਹੈ ਉਹਦਾ, ਇਹਨਾਂ ਦੀ ਜਿਹੜੀ ਪੀੜ ਹੈ, ਹਾਂਜੀ ਉਹ ਜਿਹੜੀ ਉਹਦੀ ਸ਼ਾਇਰ ਦੀ ਸ਼ਾਇਦ ਆਪਣੀ ਵੀ ਹੈ, ਹਾਂਜੀ ਕਿਉਂਕਿ ਉਹ ਸਿੰਪੈਥਾਈਜ਼ ਕਰ ਰਿਹਾ ਇਹਦੇ ਨਾਲ। ਹਾਂਜੀ ਜਿਹੜੇ ਉਹਨੇ ਮਕੂਲਾ ਸ਼ਾਇਰ ਨੇ ਉਹਦੇ ਵਿੱਚ ਉਹ ਸਿੰਪੈਥਾਈਜ਼ ਕਰ ਰਿਹਾ ਦੋਵਾਂ ਦੇ ਨਾਲ, ਹਮਦਰਦੀਆਂ ਉਹਦੀਆਂ ਇਹਨਾਂ ਦੇ ਨਾਲ ਨੇ। ਜਿਹੜਾ ਪਿੱਛੇ ਸਾਨੂੰ ਮਹਿਸੂਸ ਹੁੰਦਾ ਸੀ ਸ਼ਾਇਦ ਉਹ ਡਿਟੈਚ ਹੈਗਾ। ਹਾਂ ਇੱਕ ਸਾਹਿਬ ਆਏ ਸੀ, ਉਹ ਪਤਾ ਨਹੀਂ ਗੱਲ ਕਰਕੇ ਚਲੇ ਗਏ ਕਿ ਜੀ ਉਹਨਾਂ ਨੇ ਕੁਛ ਇਲਜ਼ਾਮ ਹੀ ਬੜੇ ਸੀਰੀਅਸ ਲਾਤੇ ਹਾਫਿਜ਼ ਬਰਖੁਰਦਾਰ ਦੇ, ਕਿ ਹਾਫਿਜ਼ ਬਰਖੁਰਦਾਰ ਕੀ ਕਰ ਰਿਹਾ। ਲੇਕਿਨ ਹੈਗਾ ਕਿ ਉਹ, ਅਸੀਂ ਹੁਣ ਦੇਖ ਰਹੇ ਹਾਂ ਕਿ ਉਹ ਬਿਲਕੁਲ ਜੈਨੂਅਨ ਪੋਇਟ ਹੈ, ਔਰ ਆਪਣੇ ਫਿਲਾਸਫੀ ਦੇ ਹਿਸਾਬ ਨਾਲ ਬਿਲਕੁਲ ਸਹੀ ਕਿੱਸਾ ਬਣ ਕੇ ਲਿਖ ਰਿਹਾ। ਕੋਈ ਐਸੀ ਗੱਲ ਨਹੀਂ ਹੈ ਜਿਹਨੂੰ ਅਸੀਂ ਉਂਗਲ ਰੱਖ ਸਕੀਏ ਇਹ ਹਾਫਿਜ਼ ਸਾਹਿਬ ਨੇ ਇਹ ਕੀ ਕੀਤਾ ਜੀ। ਇੱਥੇ ਉਹ ਥੋੜੀ ਜਿਹੀ ਸਪੇਸ ਲੈ ਕੇ ਉਹਦਾ ਉਹਦੀ ਜ਼ਾਰੀ ਜਿਹੜੀ ਹੈ ਨਾ ਸਾਹਿਬਾਂ ਦੀ, ਇਹਨੂੰ ਅੱਗੇ ਐਕਸਟੈਂਡ ਕਰੇਗਾ, ਹੋਰ ਕਰੇਗਾ। ਬਿਲਕੁਲ ਸਹੀ, ਬਿਲਕੁਲ ਠੀਕ ਹੈ ਜੀ। ਹੋ ਗਿਆ ਘੰਟਾ ਜੀ, ਕੀ ਨਾ ਅਮਰਜੀਤ ਜੀ,
ਕੁਝ ਕਹਿਣਾ ਤੁਸੀਂ ਹਾਂ ਹਾਂ ਅਮਰਜੀਤ ਸਾਹਿਬ ਜੀ phone Stop ਕਰਦੇ। ਬਸ ਇਹੀ ਆਪਾਂ ਗੱਲ ਕਰ ਚੁੱਕੇ ਇਸ ਬੰਦ ਦੇ ਉੱਤੇ ਕਿ ਪਹਿਲੀ ਲਾਈਨ ਦੇ ਵਿੱਚ ਹੀ ਕਿ ਉਹਦੇ ਸਰੀਰ ਦੇ ਵਿੱਚ ਜਿਹੜੀ ਰੂਹ ਸੀ ਪੌਰ ਕਲਬੂ ਤੋਂ ਕੰਬਿਆ, ਉਹਦੀ ਰੂਹ ਹੀ ਇੱਕ ਕਿਸਮ ਦੀ ਕੰਬ ਗਈ ਆ, ਡਰ ਗਈ ਆ ਜਦੋਂ ਉਹਨੇ ਦੇਖਿਆ ਕਿ ਸਿਆਲ ਹੁਣ ਵਾਪਸ ਟੁਰਦੇ ਜਾ ਰਹੇ ਨੇ। ਸੋ ਇੱਕ ਕਿਸਮ ਦਾ ਉਹਦੇ ਵਿੱਚ ਡਰ ਜਿਹਾ ਵੀ ਪੈਦਾ ਹੋ ਗਿਆ ਕਿ ਹੁਣ ਛੱਡ ਕੇ ਜਾ ਰਹੇ ਨੇ। ਠੀਕ ਹੈ ਪਲੀਜ਼ ਬੈਠ ਸਭ ਕਰ ਦੀ ਸਟਾਪ हाँ जी ठीक है जी ठीक है। ਮੈਂ ਬੰਦ ਨਹੀਂ ਕਰ ਰਿਹਾ I'll just stop the recording ਅਗਰ ਕੋਈ ਗੱਲ ਕਰਨੀ ਸੀ ਕਰ ਲਾਂਗੇ ਥੈਂਕ ਯੂ ਜੀ ਜ਼ੁਬੈਰ ਸਰ वेलकम जी वेलकम।